ਗਿਆਨੀ ਸ਼ੇਰ ਸਿੰਘ ਅੰਬਾਲੇ ਵਾਲੇ ਬੜਾ ਉਹਨਾਂ ਦਾ ਅਦਬ ਸਤਿਕਾਰ ਹੁੰਦਾ ਰਿਹਾ। ਪਰ ਉਹ ਜਿਹੜਾ ਹਲਦੀ ਰੰਗਾ ਜਿਹਾ ਪ੍ਰੇਮਾਨੰਦ ਪਤਾ ਨਹੀਂ ਪਰਮਾਨੰਦ ਸਾਹਿਬ ਆ RSS ਟਾਈਪ ਭਗਵਾਂ ਬਰਗੇਡ ਦਾ, ਉਹ ਪੂਰਨ ਤੌਰ ਦੇ ਉੱਤੇ ਹਿੰਦੂ ਬਾਬਾ ਨੂੰ ਪ੍ਰਣਾਇਆ ਹੋਇਆ ਸਾਹਿਬ ਆ। ਚਲੋ ਅਗਲੇ ਦੇ ਆਪ ਦਾ ਹਿਸਾਬ ਕਿਤਾਬ, ਪਰ ਗਿਆਨੀ ਸ਼ੇਰ ਸਿੰਘ ਤੋਂ ਪਹਿਲਾਂ ਵੀ ਬੜੇ ਸਿੱਖ ਉੱਥੇ ਪਿਛਲੇ ਦਿਨਾਂ 'ਚ ਤੁਰੇ ਫਿਰਦੇ ਸੀਗੇ ਤੇ ਲੋਕ ਉਦੋਂ ਵੀ ਕਲਪਦੇ ਸੀਗੇ ਵੀ ਇਹ ਇੱਕ ਨਾ ਇੱਕ ਦਿਨ ਪੱਥਾ ਪਊਗਾ, ਤੁਸੀਂ ਕਿਹੜੇ ਚੱਕਰਾਂ 'ਚ ਪੈਂਦੇ ਹੋ ਸਿੱਖੋ। ਜਿਹੜੇ ਸਾਡੇ ਬਾਬਾ ਜੀ ਅੱਖਰ ਵਾ ਜਾਂ ਬਾਬਾ ਜੀ ਸ਼ਬਦ ਵਾ, ਉਹਦੇ ਜਿਹੜੇ ਅਰਥ ਅੱਜ ਤੱਕ ਰਹੇ ਨੇ, ਉਹਨਾਂ ਨੂੰ ਇਹ ਲੋਕ ਜਿਸ ਤਰੀਕੇ ਨਾਲ ਛੋਟੇ ਪੱਧਰ ਤੇ ਲਿਆਉਣ ਦੇ ਵਿੱਚ ਪੰਗੇ ਖੜੇ ਕਰਦੇ ਨੇ ਆ ਜਿਹੜੇ ਗਿਆਨੀ ਸ਼ੇਰ ਸਿੰਘ ਵਰਗੇ ਜਾਂ ਹੋਰ ਲੋਕ ਨੇ, ਇਹ ਸਾਰਾ ਕੁਝ ਫਿਰ ਪੰਥ ਦੀ ਜਦੋਂ ਸ਼ਕਤੀ ਉੱਭਰਦੀ ਹੈ, ਜਦੋਂ ਪੰਥ ਆਪਦਾ ਜਾਹੋ ਜਲਾਲ ਦਿਖਾਉਂਦਾ, ਉੱਥੇ ਸਾਰਾ ਕੁਝ ਬਿਲਕੁਲ ਨਿਖਰ ਜਾਂਦਾ। ਉਹ ਕਹਿੰਦਾ ਵੀ ਮੈਂ ਤਾਂ ਸਾਰੀ ਉਮਰ ਐਵੇਂ ਖੇ ਛਾਣਦਾ ਰਿਹਾ, ਅਸਲੀ ਚੀਜ਼ ਤਾਂ ਗੁਰੂ ਘਰ ਚੋਂ ਮਿਲੀ। ਕਿੱਥੇ ਤਾਂ ਇਹ ਖਿਆਲ ਨੇ ਦੁਨੀਆ ਦੇ, ਤੇ ਕਿੱਥੇ ਆ ਨੇ ਜਿਹੜੇ ਉੱਥੇ ਜਾ ਕੇ ਇੰਨੀ ਸਾਧਾਂ ਦੇ ਜਿਹੜੇ ਲੜੂ ਸਾਧ ਨੇ, ਉਹਦੇ ਪੈਰਾਂ 'ਚ ਜਾ ਕੇ ਬਹਿ ਜਾਂਦੇ ਆ ਕਿ ਸਾਨੂੰ ਮੁਕਤੀ ਦੇ ਦੇ, ਸਾਡਾ ਤਾਂ ਕੋਈ ਲੱਭਿਆ ਹੀ ਨਹੀਂ ਕੋਈ ਜਿਹੜਾ ਇੱਥੋਂ ਮਿਲਣਾ। ਗੁਰੂ ਪਾਤਸ਼ਾਹ ਨੇ ਦਾਦੂ ਪੀਰ ਦੀ ਜਗ੍ਹਾ ਵੱਲ ਜੇ ਨਮਸਕਾਰ ਕੀਤੀ ਪੀਰ ਦੀ ਨੋਕ ਨਾਲ, ਤਾਂ ਸਿੰਘਾਂ ਨੇ ਰੋਕ ਲਿਆ ਤੇ ਗੁਰੂ ਪਾਤਸ਼ਾਹ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਸ਼ੁਕਰ ਆ ਤੁਹਾਡੇ ਅੰਦਰ ਇਹ ਜਜ਼ਬਾ ਹੈ ਕਿ ਤੁਸੀਂ ਜੇ ਗੁਰੂ ਵੀ ਗਲਤੀ ਕਰੇ ਤਾਂ ਉਹਨੂੰ ਪੰਜ ਸਿੰਘ ਰੋਕ ਟੋਕ ਸਕਦੇ ਹੋਵੋ। ਦੱਸੋ ਇਹ ਗੁਰੂ ਸਾਹਿਬ ਨਾਲੋਂ ਵੀ ਮਹਾਨ ਬਣੇ ਫਿਰਦੇ ਆ, ਵੱਡੇ ਬਣੇ ਫਿਰਦੇ ਆ, ਇਹਨਾਂ ਦਾ ਕੀ ਕਰੀਏ। ਯਾਨੀ ਸ਼ੇਰ ਸਿੰਘ ਦੇ ਬਾਰੇ ਇਸ ਤੋਂ ਪਹਿਲਾਂ ਜਦੋਂ ਵੀ ਕੋਈ ਗੱਲ ਕਹਿੰਦਾ ਸੀ, ਉਹਦੇ ਲੋਕ ਮਗਰ ਪੈ ਜਾਂਦੇ। ਬੀਤੇ ਦੌਰ ਦੇ ਵਿੱਚ ਕਈ ਵਾਰ ਉਹਦੀਆਂ ਇਹੋ ਜਿਹੀਆਂ ਗੱਲਾਂ ਸਾਹਮਣੇ ਆਈਆਂ ਜਿਨ੍ਹਾਂ ਗੱਲਾਂ ਦੇ ਕਰਕੇ ਸਿੱਖ ਮਨਾਂ ਨੂੰ ਠੇਸ ਪਹੁੰਚੀ। ਪੰਥਕ ਅਤੇ ਖਾਲਿਸਤਾਨੀ ਸਭਾ ਦੇ ਵਿੱਚ ਵੀ ਇਸ ਗੱਲ ਦਾ ਕਾਫੀ ਖਿਲਾਰਾ ਜਿਹਾ ਪਿਆ ਕਈ ਵਾਰ, ਪਰ ਉਹਦੇ ਅਦਬ ਸਤਿਕਾਰ ਜਾਂ ਕਈ ਚੰਗੀਆਂ ਗੱਲਾਂ ਕਰਕੇ ਉਹਨੂੰ ਲਾਹਾ ਮਿਲਦਾ ਰਿਹਾ। ਪਰ ਆਹ ਤਾਂ ਉਹਨੇ ਸਿਰੇ ਲਾ ਤੋ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪੱਖ 'ਚ ਗੱਲਾਂ ਕਰਕੇ, ਚਾਰ ਗੁਰਬਾਣੀ ਦੀਆਂ ਗੁਰੂ ਸਾਹਿਬਾਨ ਦੀਆਂ ਸਿਫਤਾਂ ਕਰਕੇ ਜਿਵੇਂ ਉਹ ਭਰਮਾਉਂਦਾ, ਉਹਨੇ ਤਾਂ ਉਹੀ ਕੁਝ ਕਿਹਾ। ਪਰ ਇਹਨਾਂ ਨੇ ਜਾ ਕੇ ਪੂਰੀ ਦੀ ਪੂਰੀ ਸਿੱਖੀ ਜਿਹੜੀ ਆ ਉਹ ਤਿਆਗ ਕੇ, 9ਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਹੋਵੇ ਉਦਣ ਜਾ ਕੇ ਉੱਥੇ ਹਿੰਦੂਇਜ਼ਮ ਦੀ ਭੀਖ ਮੰਗਣ ਜਾ ਕੇ ਬਹਿ ਗਏ ਵੀ ਸਾਨੂੰ ਜੀ ਤੁਸੀਂ ਤਾਰ ਦਿਓ। ਉੱਥੇ ਉਸੇ ਥਾਂ ਦੇ ਉੱਤੇ ਕੁਝ ਸਮਾਂ ਪਹਿਲਾਂ ਮੋਹਨ ਭਾਗਵਤ ਆਇਆ, ਉਹ ਤਾਂ ਬੈਠਾ ਕੁਰਸੀ ਤੇ, ਕਿਉਂਕਿ ਅਗਲਾ ਰਾਜ ਕਰਨ ਵਾਲੀ ਧਿਰ ਦਾ, ਉਹਨਾਂ ਦਾ ਰਾਜ ਭਾਗ ਆ ਹਿੰਦੂਆਂ ਦਾ, ਤੇ ਇਹਨਾਂ ਨੂੰ ਬਿਠਾਇਆ ਭੁੱਲੇ। ਦਸਤਾਨੋ ਹੈ ਵੀ ਮੇਰੀ ਨਜ਼ਰ ਵਿੱਚ ਤੁਸੀਂ ਕਿੱਥੇ। ਇਹ ਸਾਰਾ ਕੁਝ ਫਿਰ ਪੰਥ ਦੀ ਜਦੋਂ ਸ਼ਕਤੀ ਉੱਭਰਦੀ ਹੈ, ਜਦੋਂ ਪੰਥ ਆਪਦਾ ਜਾਹੋ ਜਲਾਲ ਦਿਖਾਉਂਦਾ, ਉੱਥੇ ਸਾਰਾ ਕੁਝ ਬਿਲਕੁਲ ਨਿਖਰ ਜਾਂਦਾ। ਇੱਕ ਲਕੀਰ ਨਿਕਲੀ ਪਈ ਆ, ਜਾਣੀ ਕਿ ਇਹ ਗੱਲਾਂ ਹੁਣ ਭੁੱਲ ਜਾਓ। ਉਹ ਬੀਤਾ ਦੌਰ ਸੀਗਾ ਜਦੋਂ ਪਿਛਲੀਆਂ ਸਦੀਆਂ ਦੇ ਵਿੱਚ ਰਲ ਮਾਂਝਾ ਮਾਲ ਚੱਲ ਜਾਂਦਾ ਸੀ ਵੀ ਅੱਧੀਆਂ ਗਰੀਬ ਜੱਟ ਦੀ, ਅੱਧੀ ਤੇਰੀਆਂ ਮਲਾਜੇਦਾਰਾਂ। ਉਹ ਕੰਮ ਖਤਮ ਆ ਹੁਣ ਵੀ, ਅੱਧਾ ਕਿ ਹਿੰਦੂ ਪੁਣਾ ਤੇ ਅੱਧਾ ਕਿ ਸਿੱਖੀਜ਼ਮ ਚੱਕੀ ਹੋਈ। ਹੁਣ ਤਾਂ ਲਕੀਰ ਖਿੱਚਣੀ ਪੈਣੀ ਆ। 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੱਲ ਪੰਜਾਬ ਦੇ ਵਿੱਚ ਬਾਬਿਆਂ ਦੇ ਬੜੇ ਚਰਚੇ ਆ। ਇੱਕ ਬਾਬਾ ਉਹ ਆ ਜਿਹੜਾ ਹਲਦੀ ਰੰਗਾ ਜਿਹਾ ਬਣਿਆ ਹੋਇਆ, ਤੇ ਸਾਡੇ ਇੱਕ ਨਿਹੰਗ ਦਲਾਂ ਦੇ ਵਿੱਚ ਜਾਂ ਪੰਥ ਦੇ ਵਿੱਚ ਆਪਦੀਆਂ ਕਥਾਵਾਂ ਕਰਕੇ ਜਿਹੜੀਆਂ ਉਹ ਕਥਾ ਵਾਰਤਾ ਕਰਦੇ ਆ, ਉਹਦੀ ਕਰਕੇ ਚਰਚਾ ਚ ਗਿਆਨੀ ਸ਼ੇਰ ਸਿੰਘ ਅੰਬਾਲੇ ਵਾਲੇ ਬੜਾ ਉਹਨਾਂ ਦਾ ਅਦਬ ਸਤਿਕਾਰ ਹੁੰਦਾ ਰਿਹਾ। ਪਰ ਜਿਵੇਂ ਆਮ ਸਾਡੇ ਪਿੰਡਾਂ 'ਚ ਬਾਬਾ ਜੀ ਕਹਿ ਦਈਦਾ, ਉਵੇਂ ਉਹਨਾਂ ਨੂੰ ਬਹੁਤ ਲੋਕ ਸਤਿਕਾਰ ਨਾਲ ਬਾਬਾ ਜੀ ਕਹਿ ਕੇ ਚੇਤੇ ਕਰਦੇ ਰਹੇ। ਪਰ ਉਹ ਜਿਹੜਾ ਹਲਦੀ ਰੰਗਾ ਜਿਹਾ ਪ੍ਰੇਮਾਨੰਦ ਪਤਾ ਨਹੀਂ ਪਰਮਾਨੰਦ ਸਾਹਿਬ ਆ RSS ਟਾਈਪ ਭਗਵਾਂ ਬਰਗੇਡ ਦਾ, ਉਹ ਪੂਰਨ ਤੌਰ ਦੇ ਉੱਤੇ ਹਿੰਦੂ ਬਾਬਾ ਨੂੰ ਪ੍ਰਣਾਇਆ ਹੋਇਆ ਸਾਹਿਬ ਆ। ਚਲੋ ਅਗਲੇ ਦੇ ਆਪ ਦਾ ਹਿਸਾਬ ਕਿਤਾਬ ਆ, ਪਰ ਗਿਆਨੀ ਸ਼ੇਰ ਸਿੰਘ ਤੋਂ ਪਹਿਲਾਂ ਵੀ ਬੜੇ ਸਿੱਖ ਉੱਥੇ ਪਿਛਲੇ ਦਿਨਾਂ 'ਚ ਤੁਰੇ ਫਿਰਦੇ ਸੀਗੇ ਤੇ ਲੋਕ ਉਦੋਂ ਵੀ ਕਲਪਦੇ ਸੀਗੇ ਵੀ ਇਹ ਇੱਕ ਨਾ ਇੱਕ ਦਿਨ ਪੱਥਾ ਪਊਗਾ, ਤੁਸੀਂ ਕਿਹੜੇ ਚੱਕਰਾਂ 'ਚ ਪੈਂਦੇ ਹੋ ਸਿੱਖੋ। ਪਰ ਸਾਡੀ ਕੌਮ ਦਾ ਹਿਸਾਬ ਕਿਤਾਬ ਕੁਛ ਇਹੋ ਜਿਹਾ ਹੀ ਆ ਵੀ ਜਿੰਨਾ ਟਾਈਮ ਰੰਡੀ ਰੋਣਾ ਨਾ ਪਵੇ ਕਿਸੇ ਦਾ, ਉਨਾ ਟਾਈਮ ਕਾਹਨੂੰ ਹਟਦੇ। ਉਹ ਮਾਮਲਾ ਹੁਣ ਪੂਰਾ ਗੜਬੜ ਹੋਇਆ ਇਸ ਲਈ। ਚਲੋ ਇੱਕ ਗੱਲ ਚੰਗੀ ਆ, ਮੈਂ ਅੱਗੇ ਵੀ ਇਸ ਪ੍ਰੋਗਰਾਮ ਦੇ ਵਿੱਚ ਇਹ ਕਈ ਵਾਰੀ ਵਿਚਾਰ ਰੱਖਿਆ, ਸੰਗਤਾਂ ਨਾਲ ਸਾਂਝਾ ਕੀਤਾ ਵੀ ਜਦੋਂ ਸਰਸੇ ਵਾਲੇ ਦੇ ਪੂਰੇ ਬੱਲੇ ਬੱਲੇ ਸੀ ਨਾ, ਤੇ ਜਦੋਂ ਸਿੱਖਾਂ ਨੂੰ ਕਿਸੇ ਨੂੰ ਸਮਝਾਉਂਦੇ ਸੀ ਜਾਂ ਕਿਸੇ ਨੂੰ ਰੋਕਦੇ ਟੋਕਦੇ ਸੀ, ਕੋਈ ਸੁਣਦਾ ਨਹੀਂ ਸੀ। ਸਿਆਸੀ ਭਲਵਾਨਾਂ ਨੇ ਦੀ ਤਾਂ ਗੱਲ ਛੱਡੋ, ਬੜੇ ਕਹਿੰਦੇ ਕਹਾਉਂਦੇ ਜਿਹੜੇ ਗੁਣੀ ਗਿਆਨੀ ਕਹਾਏ ਜਾਂਦੇ ਆ, ਉਹਨਾਂ ਨੇ ਵੀ ਕਹਿਣਾ ਛੱਡੋ ਜੀ, ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ। ਉਹ ਜਿਹੜਾ ਉਦੋਂ ਕਮਲ ਕੁੱਟਿਆ, ਉਹਦਾ ਉਹਨਾਂ ਟਾਈਮ ਕੋਈ ਹੱਲ ਨਹੀਂ ਹੋਇਆ
ਜਿੰਨਾ ਟਾਈਮ ਉਹਨੇ ਪੰਥ ਨਾਲ ਪੰਗਾ ਨਹੀਂ ਲਿਆ। ਮੈਂ ਇਹ ਸੋਚਦਾ ਹੁੰਦਾ ਵੀ ਜਿਹੜੇ ਇਹ ਨੰਡੂ ਸਾਧ ਨੇ ਪਹਿਲਾਂ ਲੋਕਾਂ ਨੂੰ ਵਧੀਆ ਵਧੀਆ ਚੱਕਰਾਂ ਜਿਹਨਾਂ ਭਰਮਾਉਂਦੇ ਆ, ਜਦੋਂ ਤੇ ਸੰਗਤ ਜੁੜ ਜਾਂਦੀ ਆ, ਲੋਕਾਂ ਦਾ ਚੰਗਾ ਆਉਣ ਜਾਣ ਹੋ ਜਾਂਦਾ, ਉਦੋਂ ਫਿਰ ਇਹਨਾਂ ਨੂੰ ਦੇਖ ਕੇ ਸੰਗਤ ਚਾਅ ਚੜ੍ਹਦਾ ਵੀ ਕੋਈ ਪੰਗਾ ਖੜਾ ਕਰੀਏ। ਉੱਪਰੋਂ ਏਜੰਸੀਆਂ ਦਾ ਵੀ ਜ਼ੋਰ ਹੁੰਦਾ ਵੀ ਹੁਣ ਲਾ ਦੇ ਲਾਂਬੂ, ਤੇ ਜਦੋਂ ਪੰਗਾ ਲੈ ਪੈਂਦੇ ਆ ਉਦੋਂ ਫਿਰ ਪੰਥ ਰਗੜ ਵਾਲੇ ਕੱਢਦਾ, ਮੁੜ ਕੇ ਫਿਰ ਕੋਈ ਵੀ ਸਿੱਖ ਉਧਰ ਨੂੰ ਮੂੰਹ ਨਹੀਂ ਕਰਦਾ। ਜਿਵੇਂ ਹੁਣ ਸਰਸੇ ਵਾਲੇ ਦੇ ਚੇਲੇ ਆ ਜਿਹੜੇ, ਉਹ ਉਹੀ ਆ ਜਿਨ੍ਹਾਂ ਨੂੰ ਨਾ ਤਾਂ ਇਸ ਗੱਲ ਦੀ ਸ਼ਰਮ ਆ ਵੀ ਇੱਥੇ ਗੁਫਾ ਹੁੰਦੀ ਸੀ, ਧੀਆਂ ਭੈਣਾਂ ਨੂੰ ਬੇਪੱਤ ਕੀਤਾ ਜਾਂਦਾ ਸੀ, ਇੱਥੇ ਜਿਹੜੀਆਂ ਵਿਚਾਰੀਆਂ ਸ਼ਰਧਾਵਾਨ ਚੇਲੀਆਂ ਸੀ ਉਹਨਾਂ ਨਾਲ ਰੇਪ ਹੋਏ ਜਾਂ ਉਹਨਾਂ ਦੇ ਕਤਲ ਹੋਏ, ਜਾਂ ਇੱਥੇ ਇਸੇ ਡੇਰੇ ਦੇ ਵਿੱਚ ਕਿਵੇਂ ਨਪੁੰਸਕ ਬਣਾਏ ਗਏ ਜਿਹੜੇ ਇਸ ਚੇਲੇ ਇਹਦੇ ਸਾਧ ਦੇ ਚੇਲੇ ਸੀ, ਜਾਂ ਹੋਰ ਬੜਾ ਕੁਛ ਆ। ਇੱਥੋਂ ਤੱਕ ਕਿ ਜਿਹੜਾ ਮੌੜ ਮੰਡੀ ਬੰਬ ਧਮਾਕਾ ਉਹਦੇ ਵਰਗਾ ਘਰਾਉਣਾ ਕੰਮ, ਜਾਂ ਦਸ਼ਮੇਸ਼ ਪਾਤਸ਼ਾਹ ਦਾ ਬਾਣਾ ਪਹਿਨ ਕੇ, ਜਾਂ ਸਭ ਤੋਂ ਵੱਡੀ ਕਰਤੂਤ ਕਿ ਸਿੱਖਾਂ ਦੇ ਇਸ਼ਟ ਦੀ ਬੇਅਦਬੀ, ਇਹ ਜਿਹੜਾ ਸਾਰਾ ਕੁਛ ਆ ਜਿਨ੍ਹਾਂ ਨੂੰ ਅੱਜ ਵੀ ਇਹ ਪਹੁੰਚਦਾ ਨਹੀਂ, ਦੁਖੀ ਨਹੀਂ ਕਰਦਾ, ਉਹੀ ਹੁਣ ਸਰਸੇ ਵਾਲੇ ਦੇ ਸਮਰਥਕ ਰਹਿ ਗਏ। ਬਾਕੀ ਤਾਂ ਸਾਰਾ ਮਤਲਬ ਕੋਈ ਉਹ ਬੰਦਾ ਜਾ ਹੀ ਨਹੀਂ ਸਕਦਾ ਸਰਸੇ ਵਾਲੇ ਵੱਲ ਜਿਹਦੇ ਅੰਦਰ ਮਾੜਾ ਮੋਟਾ ਜਿਹਾ ਵੀ ਪੰਥ ਦਾ ਪੰਜਾਬ ਦਾ ਦਰਦ। ਉਹ ਇਹ ਉਹਨਾਂ ਟਾਈਮ ਹੋਣਾ ਵੀ ਨਹੀਂ ਸੀ ਜਿੰਨਾ ਟਾਈਮ ਉਹ ਇਹ ਕਰਤੂਤ ਨਾ ਕਰਦਾ। ਐਵੇਂ ਹੀ ਭਨਿਆਰੇ ਵਾਲੇ ਦਾ, ਐਵੇਂ ਹੀ ਆਸ਼ੂਤੋਸ਼ ਨੂਰ ਮਹਿਲ ਵਾਲੇ ਦਾ, ਐਵੇਂ ਹੋਰ ਸਾਰੀਆਂ ਜਿਹੜੀਆਂ ਐਂਟੀ ਸਿੱਖ ਤਾਕਤਾਂ ਨੇ, ਪਲੇਟਫਾਰਮ ਨੇ, ਡੇਰੇ ਨੇ, ਉਹਨਾਂ ਟਾਈਮ ਠੱਗ ਠੱਗਾ ਪੂਰਾ ਚੱਲਦਾ। ਜਦੋਂ ਤੱਕ ਉਹ ਪੰਥ ਨਾਲ ਪੰਗਾ ਨਹੀਂ ਲੈਂਦੇ ਉਦੋਂ ਤੱਕ ਪੰਥ ਦਰਦੀਆਂ ਨੂੰ ਪਿੱਟਣਾ ਪੂਰਾ ਪੈਂਦਾ, ਸੁਣਦਾ ਕੋਈ ਨਹੀਂ। ਜਦੋਂ ਸਿਆਪਾ ਪੈ ਜਾਂਦਾ ਫੇਰ ਪੰਥ ਜਿਹੜਾ ਹੈਗਾ ਉਹੀ ਦੂਜੇ ਪਾਸੇ ਭੁਗਤਦਾ ਤੇ ਫੇਰ ਮਾਮਲਾ ਹੱਲ ਹੋ ਜਾਂਦਾ। ਹੁਣ ਜਿਹੜਾ ਇਹ ਸਾਧ ਜਿਹਾ ਸੀ ਪਰਮਾਨੰਦ ਹਲਦੀ ਰੰਗਾ ਜਿਹਾ, ਵੀ ਅੱਜ ਤੱਕ ਤਾਂ ਇੱਥੇ ਸਿੱਖ ਬਹੁਤ ਦੁਖੀ ਹੁੰਦੇ ਰਹੇ ਵੀ ਕਦੇ ਕੋਈ ਨਿਹੰਗ ਜਿਹੇ ਜਾ ਕੇ ਉੱਥੇ ਮੱਥੇ ਟੇਕਦੇ ਹੁੰਦੇ ਸੀ, ਕਦੇ ਕੋਈ ਹੋਰ ਜਿਹੜਾ ਸੀਗਾ ਜਾ ਕੇ ਵੀਡੀਓ ਪਾਉਣੀਆਂ ਸਿੱਖਾਂ ਦੀਆਂ। ਜਿਵੇਂ ਇੱਕ ਉਹ ਗਾਉਣ ਵਾਲਾ ਇੰਦਰਜੀਤ ਨਿੱਕੂ ਗਿਆ ਸੀ ਇੱਕ ਬਗੇਸ਼ਵਰ ਬਾਬੇ ਕੋਲੇ, ਉਹਨੇ ਵੀ ਸਿੱਖਾਂ ਨੂੰ ਬੜਾ ਦੁਖੀ ਕੀਤਾ ਸੀ ਉਸ ਘਟਨਾ ਨੇ। ਉਵੇਂ ਹੀ ਜਿਵੇਂ ਆਸ਼ੂਤੋਸ਼ ਦੇ ਇੱਕ ਹਜ਼ੂਰੀ ਰਾਗੀ ਦਰਬਾਰ ਸਾਹਿਬ ਦਾ ਜਾ ਕੇ ਪੈਰਾਂ 'ਚ ਬਹਿ ਗਿਆ ਸੀ, ਹੁਣ ਇਹ ਪਤਾ ਨਹੀਂ ਉੱਥੋਂ ਕਿੱਥੋਂ ਭਾਲਦੇ ਫਿਰਦੇ ਆ ਵੀ ਜੋ ਕੁਝ ਸਿੱਖ ਨੂੰ ਕਿਸੇ ਨੂੰ ਗੁਰੂ ਘਰ ਚੋਂ ਨਹੀਂ ਮਿਲਿਆ। ਮੈਂ ਤਾਂ ਇੱਥੇ ਜਦੋਂ ਕਈ ਵਾਰੀ ਅੱਗੇ ਆਪਾਂ ਪ੍ਰੋਗਰਾਮ ਵੀ ਕੀਤਾ ਸੀਗਾ ਜਿਹੜਾ ਉਹ ਡੱਡੀ ਸਮਾਮੀ ਵਾਲਾ, ਉਹਦੇ ਵਿੱਚ ਜਦੋਂ ਪੜ੍ਹੀ ਦਾ ਆਨੰਦ ਆ ਜਾਂਦਾ, ਉਹ ਕਹਿੰਦਾ ਵੀ ਮੈਂ ਤਾਂ ਸਾਰੀ ਉਮਰ ਐਵੇਂ ਖੇ ਛਾਣਦਾ ਰਿਹਾ, ਅਸਲੀ ਚੀਜ਼ ਤਾਂ ਗੁਰੂ ਘਰ ਚੋਂ ਮਿਲੀ ਹੈ। ਕਿੱਥੇ ਤਾਂ ਇਹ ਖਿਆਲ ਨੇ ਦੁਨੀਆ ਦੇ, ਤੇ ਕਿੱਥੇ ਆ ਨੇ ਜਿਹੜੇ ਉੱਥੇ ਜਾ ਕੇ ਐਵੇਂ ਸਾਧਾਂ ਦੇ ਜਿਹੜੇ ਨੰਡੂ ਸਾਧ ਨੇ ਉਹਦੇ ਪੈਰਾਂ 'ਚ ਜਾ ਕੇ ਬਹਿ ਜਾਂਦੇ ਆ ਕਿ ਸਾਨੂੰ ਮੁਕਤੀ ਦੇ ਦੇ, ਸਾਨੂੰ ਤਾਂ ਕਿਤੋਂ ਲੱਭਿਆ ਹੀ ਨਹੀਂ ਕੁਛ ਜਿਹੜਾ ਇੱਥੋਂ ਮਿਲਣਾ। ਇੱਕ ਉੱਥੇ ਕਹੀ ਜਾਂਦਾ ਜੀ ਮੈਂ ਤਾਂ ਆਸਟ੍ਰੇਲੀਆ ਤੋਂ ਸਿੱਧਾ ਇੱਥੇ ਆਇਆ, ਵੀ ਇੱਕ ਸਿੱਖ ਆ ਇੰਨੇ ਚਿਰ ਬਾਅਦ ਜੇ ਬਾਹਰੋਂ ਆਇਆ ਹੀ ਆ ਤਾਂ ਉਹ ਦਰਬਾਰ ਸਾਹਿਬ ਜਾਵੇ, ਤੂੰ ਇੱਥੇ ਇਹਦੇ ਕੋਲੇ ਕੀ ਲੈਣ ਆ ਗਿਆ। ਖੈਰ ਅਗਲੇ ਦੀ ਇਸ ਵੇਲੇ ਸੋਸ਼ਲ ਮੀਡੀਆ ਤੇ ਇੱਜ਼ਤ ਅਫਜਾਈ ਸੋਹਣੀ ਹੋ ਰਹੀ ਹੋਣੀ, ਉਹਨੂੰ ਪਤਾ ਲੱਗ ਹੀ ਗਿਆ ਹੋਣਾ ਪੰਥ ਕੀ ਆ ਤੇ ਕਿੱਥੇ ਖੜਦਾ। ਪੰਥ ਦੀ ਜਿਹੜੀ ਸ਼ਕਤੀ ਆ ਉਹਦਾ ਪ੍ਰਗਟਾਵਾ ਐਂ ਹੀ ਹੋਣਾ। ਪੰਥ ਨੇ ਅੱਜ ਆਪਦਾ ਆਪਾ ਦਿਖਾਉਣਾ ਸ਼ੁਰੂ ਕੀਤਾ ਹੋਇਆ ਕਿ ਆਹ ਜਿਹੜੇ ਤੁਸੀਂ ਲਈ ਫਿਰਦੇ ਹੋ ਬਾਬੇ, ਤੇ ਸਾਡੇ ਕੋਲੋਂ ਵੀ ਤੁਸੀਂ ਗਿਆਨੀ ਸ਼ੇਰ ਸਿੰਘ ਜੀ ਬਾਬਾ ਜੀ ਵਾਲਾ ਪਿਆਰ ਲੈ ਰਹੇ ਸੀ, ਪਰ ਤੁਸੀਂ ਉਹ ਸਾਰਾ ਕੁਝ ਕਿਵੇਂ ਗਵਾਇਆ ਉਹ ਤੁਸੀਂ ਜਾਣੋ। ਪਰ ਇਹਦੇ ਨਾਲ ਸਾਨੂੰ ਸਾਰੀ ਕੌਮ ਨੂੰ ਇਹ ਜ਼ਰੂਰ ਚੇਤੇ ਆ ਜਾਣਾ ਚਾਹੀਦਾ ਵੀ ਅਸਲੀ ਬਾਬੇ ਤਾਂ ਉਹ ਨੇ ਜਿਹੜੇ ਸਰਹੰਦ ਦੀਆਂ ਦੀਵਾਰਾਂ 'ਚ ਚਮਕੌਰ ਦੀ ਜੰਗ ਵਿੱਚ ਸ਼ਹੀਦੀਆਂ ਪਾ ਗਏ। ਸਾਡੇ ਉਹ ਬਾਬੇ ਜਿਨ੍ਹਾਂ ਦੀਆਂ ਉਮਰਾਂ ਬਾਹਲੇ ਸਾਡੇ ਲਈ ਅਰਥ ਨਹੀਂ ਰੱਖਦੀ, ਨਿੱਕੀਆਂ ਜਿੱਦਾਂ ਵੱਡੇ ਸਾਕੇ। ਜਦੋਂ ਉਹ ਕਿਤਾਬ 'ਚ ਸਾਡੇ ਅੱਜ ਬੱਚੇ ਪੜ੍ਹਦੇ, ਅੱਜ ਵੀ ਅੰਗਰੇਜ਼ੀ, ਹਿੰਦੀ, ਪੰਜਾਬੀ ਸਾਰੀਆਂ ਬੋਲੀਆਂ 'ਚ ਹੁਣ ਤਾਂ ਉਹ ਛਪਿਆ ਹੋਇਆ, ਤੇ ਮਨ ਅੰਦਰੋਂ ਖਿੜ ਜਾਂਦਾ। ਪਿੱਛੇ ਜੇ ਇੱਕ ਇੱਥੇ ਸੋਸ਼ਲ ਮੀਡੀਆ ਤੇ ਕਲਿੱਪ ਦੇਖੀ, ਕੋਈ ਸਿੱਖ ਭਰਾ ਦੱਸ ਰਿਹਾ ਸੀਗਾ ਵੀ ਕੈਨੇਡਾ ਦੇ ਬੱਚਿਆਂ ਦੇ ਵਿਚਾਲੇ ਮੈਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਵਾਰਤਾ ਸੁਣਾ ਕੇ ਤੇ ਉੱਥੇ ਬੱਚਿਆਂ ਨੂੰ ਪੁੱਛਿਆ ਵੀ ਕੋਈ ਆਪਦੇ ਜਿੰਨੇ ਵਿਚਾਰ, ਤੇ ਇੱਕ ਦੋ ਨਹੀਂ ਕਈਆਂ ਨੇ ਆਖਿਆ ਵੀ ਸਾਡਾ ਜੀ ਕਰਦਾ ਵੀ ਜਿਵੇਂ ਇਹਨਾਂ ਸਾਹਿਬਜ਼ਾਦਿਆਂ ਨੇ ਛੋਟੇ ਬੱਚਿਆਂ ਨੇ ਵੱਡੇ ਕਾਰਨਾਮੇ ਕਰਕੇ ਇਤਿਹਾਸ ਬਣਾਇਆ, ਵੀ ਕਦੇ ਸਾਨੂੰ ਮੌਕਾ ਮਿਲੇ ਅਸੀਂ ਇਉਂ ਕਰੀਏ। ਆਹ ਆ ਬਾਬੇ ਸਾਡੇ ਪੇਂਡੂ ਪੰਜਾਬ ਜਿੱਥੋਂ ਅਸੀਂ ਜੰਮੇ ਪਲੇ ਆ ਮਾਲ ਵਿੱਚ, ਉੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਾਰੇ ਵੀ ਅਕਸਰ ਬਾਬਾ ਜੀ ਅੱਖਰ ਵਰਤ ਰਹੇ ਹਾਂ ਵੀ ਬਾਬਾ ਜੀ ਆ। ਸਾਡਾ ਭੋਰਾ ਬੱਚਾ ਸਾਡਾ ਗੁਰਨਵਾਜ ਸਿੰਘ, ਪਰਸੋਂ ਅਸੀਂ ਦਰਬਾਰ ਸਾਹਿਬ ਗਏ ਤੇ ਉਹ ਅੱਜ ਤੱਕ ਉਸ ਗੱਲ ਨੂੰ ਵੀ ਬਾਬਾ ਜੀ ਕੋਲੇ ਗਏ ਸੀ। ਬਾਬਾ ਜੀ ਉਹ ਜਿਹੜੇ ਸਾਡੇ ਬਾਬਾ ਜੀ ਅੱਖਰ ਵਾ ਜਾਂ ਬਾਬਾ ਜੀ ਸ਼ਬਦ ਵਾ, ਉਹਦੇ ਜਿਹੜੇ ਅਰਥ ਅੱਜ ਤੱਕ ਰਹੇ ਨੇ, ਉਹਨਾਂ ਨੂੰ ਇਹ ਲੋਕ ਜਿਸ ਤਰੀਕੇ ਨਾਲ ਛੋਟੇ ਪੱਧਰ ਤੇ ਲਿਆਉਣ ਦੇ ਵਿੱਚ ਪੰਗੇ ਖੜੇ ਕਰਦੇ ਨੇ, ਆ ਜਿਹੜੇ
ਯਾਨੀ ਸ਼ੇਰ ਸਿੰਘ ਵਰਗੇ ਜਾਂ ਹੋਰ ਲੋਕ ਨੇ। ਇਹ ਸਾਰਾ ਕੁਝ ਫਿਰ ਪੰਥ ਦੀ ਜਦੋਂ ਸ਼ਕਤੀ ਉੱਭਰਦੀ ਹੈ, ਜਦੋਂ ਪੰਥ ਆਪਦਾ ਜਾਹੋ ਜਲਾਲ ਦਿਖਾਉਂਦਾ, ਉੱਥੇ ਸਾਰਾ ਕੁਝ ਬਿਲਕੁਲ ਨਿਖਰ ਜਾਂਦਾ। ਇੱਕ ਲਕੀਰ ਨਿਕਲੀ ਪਈ ਆ, ਜਾਣੀ ਕਿ ਇਹ ਗੱਲਾਂ ਹੁਣ ਭੁੱਲ ਜਾਓ। ਉਹ ਬੀਤਾ ਦੌਰ ਸੀਗਾ ਜਦੋਂ ਪਿਛਲੀਆਂ ਸਦੀਆਂ ਦੇ ਵਿੱਚ ਰਲ ਮਾਂਝਾ ਮਾਲ ਚੱਲ ਜਾਂਦਾ ਸੀ ਵੀ ਅੱਧੀਆਂ ਗਰੀਬ ਜੱਟ ਦੀ, ਅੱਧੀ ਤੇਰੀਆਂ ਮਲਾਜੇਦਾਰਾਂ। ਉਹ ਕੰਮ ਖਤਮ ਆ ਹੁਣ ਵੀ, ਅੱਧਾ ਕੁ ਹਿੰਦੂਪੁਣਾ ਤੇ ਅੱਧਾ ਕੁ ਸਿੱਖੀਜ਼ਮ ਚੱਕੀ ਫਿਰੋ। ਹੁਣ ਤਾਂ ਲਕੀਰ ਖਿੱਚਣੀ ਪੈਣੀ ਆ। 1984 ਨੇ ਸਾਨੂੰ ਅਕਲ ਦੇਤੀ ਆ ਕਿ ਹਿੰਦੂਇਜ਼ਮ ਸਾਨੂੰ ਹੜੱਪਣ ਨੂੰ ਫਿਰਦਾ। ਹੁਣ ਉਹ ਪੁਰਾਤਨ ਸਾਖੀਆਂ, ਦੇਵੀ ਦੇਵਤਿਆਂ ਦਾ ਸਤਿਕਾਰ, ਸਾਰੇ ਧਰਮਾਂ ਦਾ ਸਤਿਕਾਰ, ਹਾਂਜੀ ਆਪਾਂ ਹਿੰਦੂ ਸਿੱਖ ਭਰਾ ਹੀ ਆ, ਇਹ ਜਵਲੀਆਂ ਹੁਣ ਨਹੀਂ ਚੱਲਣੀ। ਜਿਹੜੇ ਪੁਰਾਤਨ ਵੱਡੀ ਉਮਰਾਂ ਦੇ ਸਿੱਖ ਨੇ, ਉਹ ਜਦੋਂ ਇਹ ਕਮਲ ਕੁੱਟਦੇ ਆ ਤਾਂ ਅੱਜ ਦਾ ਨਿਆਣਾ ਉਹਨਾਂ ਨਾਲ ਮਗਜ ਮਾਰਨ ਦੀ ਥਾਂ ਤੇ ਇਹੀ ਕਹਿ ਦਿੰਦਾ ਹੈਗਾ ਵੀ ਤੁਸੀਂ ਬਹੁਤ ਵਧੀਆ ਕੀਤਾ ਗੁਰੂ ਪਾਤਸ਼ਾਹ ਜੀ, ਜਿਹੜਾ ਗੁਰਬਾਣੀ 'ਚ ਲਿਖਿਆ ਵੀ ਮੂਰਖੇ ਨਾਲ ਨਾ ਲੁੱਝੀਏ। ਤੇ ਇਹੋ ਜਿਹੇ ਮੂਰਖਾਂ ਤੋਂ ਬਚੋ ਜਿਨ੍ਹਾਂ ਨੂੰ ਇਹੀ ਨਹੀਂ ਅਕਲ ਕਿ ਆਪਦਾ ਧਰਮ ਕਿਵੇਂ ਬਚਾਈਦਾ। ਜਿਹੜੇ ਇਹ ਇੰਨੇ ਉਜੱਡ ਨੇ, ਇੰਨੇ ਮੂਰਖ ਨੇ ਬਈ ਆਪਦੇ ਧਰਮ 'ਚ ਪਰਪੱਕਤਾ ਨੂੰ ਕਹਿੰਦੇ ਆ ਜੀ, ਇਹ ਤਾਂ ਫਿਰ ਕੱਟੜਵਾਦ ਹੋ ਗਿਆ। ਦੱਸੋ, ਜੇਕਰ ਕੋਈ ਬੰਦਾ ਆਪਦੇ ਧਰਮ 'ਚ ਸਿੱਖ ਪਰਪੱਕ ਆ, ਉਹ ਕੱਟੜਵਾਦ ਆ। ਜੇ ਕੋਈ ਹਿੰਦੂ ਆਪਦੀ ਜਨੇਊ ਪਾ ਕੇ ਆਪਦੇ ਧਰਮ ਦੀਆਂ ਹੋਰ ਰੀਤਾਂ 'ਚ ਪੂਰਾ ਹੋਵੇ, ਕਹਿੰਦੇ ਜੀ ਇਹ ਤਾਂ ਫਿਰ ਹਿੰਦੂਆਂ ਦਾ ਧਰਮ ਆ, ਹਿੰਦੂ ਆਪਦੇ ਧਰਮ 'ਚ ਪਰਪੱਕ ਵਾ। ਜੇ ਸਿੱਖ ਪਰਪੱਕ ਆ ਫਿਰ ਉਹ ਕਿਵੇਂ ਕਰਾਂ? ਜੇਕਰ ਕੋਈ ਹਿੰਦੂਆਂ ਦਾ ਲੀਡਰ ਰਾਮ ਮੰਦਿਰ ਲਈ ਜਾਂ ਆਪਦੇ ਧਰਮ ਦੇ ਕਿਸੇ ਹੋਰ ਮਸਲੇ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਕੁਝ ਕਰਕੇ ਕੁਝ ਦੁਨੀਆ ਦੇ ਵਿੱਚ ਅਦਬ ਸਤਿਕਾਰ ਖੱਟਦਾ, ਆਪਦੇ ਭਾਈਚਾਰੇ ਦੇ ਵਿੱਚ ਮਾਣ ਪਾਉਂਦਾ, ਉਹਦੇ ਤਾਂ ਗੁਣ ਗਾਉਣਗੇ। ਪਰ ਜੇ ਕੋਈ ਸਿੱਖ ਆਪਦੇ ਧਰਮ ਕੌਮ ਲਈ ਕੁਝ ਕਰੇ, ਕਹਿੰਦੇ ਇਹ ਤਾਂ ਫਿਰ ਜੀ ਗਲਤ ਗੱਲ ਹੋ ਗਈ। ਜਦੋਂ ਕੋਈ ਹਿੰਦੂ ਕੋਈ ਮਾਰਕਾ ਮਾਰ ਲਵੇ ਆਪਦੇ ਭਾਈਚਾਰੇ ਲਈ, ਸਾਰਾ ਹਿੰਦੂ ਭਾਈਚਾਰਾ ਉਹਦੇ ਨਾਲ ਖੜ ਜਾਂਦਾ ਤੇ ਸਾਡੇ ਬੰਦੇ ਵੀ ਦਲ 'ਚ ਹੀ ਵੱਟ ਲੈਂਦੇ ਆ। ਮੈਂ ਸਿੱਧੀ ਗੱਲ ਕਰਦਾ। ਸਾਧਵੀ ਪ੍ਰਗਿਆ ਤੇ ਉਹਦੇ ਟੋਲੇ ਨੇ ਬਹੁਤ ਖਤਰਨਾਕ ਵਾਰਦਾਤਾਂ ਕੀਤੀਆਂ, ਖੂਨ ਖਰਾਬਾ ਕੀਤਾ। ਮੱਕਾ ਮਸਜਿਦ ਹੈਦਰਾਬਾਦ ਵਿੱਚ ਤੇ ਹੋਰ ਕਈ ਵੱਡੇ ਖੂਨ ਖਰਾਬੇ ਵਾਲੇ ਬੰਬ ਧਮਾਕੇ ਕੀਤੇ। ਆ ਜਿਹੜੀ ਸਮਝੌਤਾ ਐਕਸਪ੍ਰੈਸ ਜਾਂਦੀ ਆ ਪਾਕਿਸਤਾਨ ਨੂੰ, ਇਹ 'ਚ ਬੰਬ ਚਲਾਤਾ, ਬੰਦੇ ਮਰ ਗਏ। ਇਹ ਜਿਹੜਾ ਸਾਰਾ ਕੁਝ ਕੀਤਾ ਜਿਸ ਟੋਲੇ ਨੇ, ਉਹ 'ਚੋਂ ਸਾਧਵੀ ਪ੍ਰਗਿਆ, ਕਰਨਲ ਪੁਰੋਹਿਤ, 4-5 ਜਾਣੇ ਹੋਰ, ਇਹਨਾਂ ਨੂੰ ਫੜ ਲਿਆ, ਕੇਸ ਚੱਲਿਆ। ਸਾਰਾ ਕੁਝ ਹੀ ਬਿਲਕੁਲ ਉਵੇਂ ਆ ਜਿਵੇਂ ਫਿਲਮਾਂ 'ਚ ਹੁੰਦਾ। ਤੇ ਐਂਡ ਕੀ ਹੋਇਆ? ਉਹਨਾਂ ਨੂੰ ਉਹਨਾਂ ਦੇ ਸਾਰੇ ਹਿੰਦੂ ਤਵੀਆਂ ਨੇ ਛਡਵਾਇਆ ਤੇ ਮੈਂਬਰ ਪਾਰਲੀਮੈਂਟ ਬਣਾਇਆ। ਤੇ ਸਾਡੇ ਇੱਥੇ ਕਈ ਕਹਿੰਦੇ ਆ ਜਿਹੜਾ ਸਾਡੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਸਰਦਾਰੀ ਕਾਇਮ ਰਹੇ, ਉਹ ਫਰਮਾ ਰਹੇ ਸੀਗੇ ਵੀ ਸਰਦਾਰ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤੇ ਕਹਿੰਦੇ ਜੀ ਕਾਤਲ ਆ, ਉਹਨੇ ਤਾਂ ਕਤਲ ਕੀਤਾ। ਤੇ ਜਿਹੜੇ ਸਾਧਵੀ ਪ੍ਰਗਿਆ ਐਂਡ ਕੰਪਨੀ ਨੇ, ਬੀਜੇਪੀ ਦੇ ਵੱਲੋਂ MP ਬਣੇ ਹੋਏ ਲੋਕਾਂ ਨੇ, ਜਿਹੜਾ ਕਤਲੇਆਮ ਉਹਨਾਂ ਨੇ ਕੀਤਾ, ਵੀ ਉਹ ਕੀ ਨੇ? ਫਿਰ ਸੁਖਬੀਰ ਬਾਦਲ ਨੂੰ ਇਹ ਜੇ ਕੋਈ ਪੁੱਛੇ ਵੀ ਜਿਹੜੇ ਕਤਲ ਸਾਧਵੀ ਪ੍ਰਗਿਆ ਤੇ ਉਹਦੇ ਟੋਲੇ ਨੇ ਕੀਤੇ, ਉਹਨਾਂ ਬਾਰੇ ਕੀ ਖਿਆਲ? ਉੱਥੇ ਜਾ ਕੇ ਇਹ ਦੜ ਵੱਟ ਲੈਂਦੇ ਆ, ਹਵਾਰਾ ਕਾਤਲ, ਰਾਜੋਆਣਾ ਐ ਆ ਜੀ, ਫਲਾਨਾ ਉਹ ਆ। ਜੇ ਕਿਤੇ ਪ੍ਰੋਫੈਸਰ ਭੁੱਲਰ ਦਾ ਮਸਲਾ ਆ ਜਾਂਦਾ, ਉੱਥੇ ਵੀ ਇਹਨਾਂ ਦੇ ਹੁੰਦੇ ਆ ਜੀ, ਉਹਨੂੰ ਜੇਲ੍ਹ ਨਾ, ਇੱਥੋਂ ਜੇਲ੍ਹ ਬਦਲੀ ਨਾ ਕੀਤੀ ਜਾਵੇ ਜੀ, ਉਹ ਤਾਂ ਜੇ ਪੰਜਾਬ ਭੇਜਤਾ ਉਹ ਤਾਂ ਜੀ ਮਾਹੌਲ ਖਰਾਬ ਹੋ ਜਾਊਗਾ, ਉਹ ਤਾਂ ਜੀ ਫਿਰ ਅੱਤਵਾਦੀ ਬੰਦਾ ਜੀ। ਇਹ ਗੱਲਾਂ ਪ੍ਰੋਫੈਸਰ ਭੁੱਲਰ ਬਾਰੇ ਲਿਖ ਕੇ ਦਿੰਦੇ ਰਹੇ ਨੇ ਲੋਕ। ਉਹ ਇਹ ਗੱਲ ਇਕੱਲੇ ਬਾਦਲ ਦਲ ਵਾਲਿਆਂ ਦੀ ਨਹੀਂ, ਪੰਜਾਬ ਦੇ ਵਿੱਚ ਪੰਥ ਵਿੱਚ ਇਹੋ ਜਿਹੀਆਂ ਹਜ਼ਾਰਾਂ ਹੀ ਵੈਰਾਈਟੀਆਂ ਨੇ ਜਿਹੜੇ ਹਿੰਦੂ ਤਵਾ ਦੇ ਨਾਲ ਜੁੜੇ ਮਸਲਿਆਂ ਤੇ ਉਧਰ ਭੁਗਤਣਗੇ, ਜਦੋਂ ਸਿੱਖਇਜ਼ਮ ਨਾਲ ਗੱਲ ਆਉਂਦੀ ਆ ਉਦੋਂ ਸਾਡੇ ਖਿਲਾਫ ਭੁਗਤਦੇ ਆ। ਤੇ ਸਾਡੇ ਨਾਲੋਂ ਵੱਧ ਪੰਥਕ ਤੇ ਸਭ ਤੋਂ ਵੱਧ ਖਾਲਿਸਤਾਨੀ ਬਣਨ ਵਾਲਿਆਂ ਦੀ ਵੀ ਘਾਟ ਨਹੀਂ ਹੈਗੀ, ਜਿਹੜੇ ਇਹੋ ਜਿਹੇ ਡੇਰੇਦਾਰਾਂ ਨੂੰ ਮੱਥਾ ਟੇਕਣ ਲੱਗੇ ਸਕੈਂਟ ਲਾਉਂਦੇ। ਇੱਕ ਵੇਲਾ ਤਾਂ ਉਹ ਲੰਘਿਆ ਸਾਡੇ ਇਤਿਹਾਸ ਵਿੱਚ ਜਦੋਂ ਗੁਰੂ ਪਾਤਸ਼ਾਹ ਨੇ ਦਾਦੂ ਪੀਰ ਦੀ ਜਗ੍ਹਾ ਵੱਲ ਜੇ ਨਮਸਕਾਰ ਕੀਤੀ ਤੀਰ ਦੀ ਨੋਕ ਨਾਲ, ਤਾਂ ਸਿੰਘਾਂ ਨੇ ਰੋਕ ਲਿਆ ਤੇ ਗੁਰੂ ਪਾਤਸ਼ਾਹ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਸ਼ੁਕਰ ਆ ਤੁਹਾਡੇ ਅੰਦਰ ਇਹ ਜਜ਼ਬਾ ਹੈ ਕਿ ਤੁਸੀਂ ਜੇ ਗੁਰੂ ਵੀ ਗਲਤੀ ਕਰੇ ਤਾਂ ਉਹਨੂੰ 5 ਸਿੰਘ ਰੋਕ ਟੋਕ ਸਕਦੇ ਹੋਵੋ, ਪੁੱਛ ਸਕਦੇ ਹੋਵੋ, ਤੇ ਹੋਰ ਕੀ ਚਾਹੀਦਾ, ਬਸ ਪੰਥ ਫਤਿਹ। ਅੱਜ ਦਾ ਸਿੱਖ ਨਵਾਂ ਹੀ ਨਿਕਲਿਆ ਆਇਆ, ਕਹਿੰਦਾ ਜੇਕਰ ਮੈਂ ਅਕਾਲੀ ਦਲ ਦਾ ਪ੍ਰਧਾਨ ਆ ਜਾਂ ਮੈਂ ਆਹ ਬਾਣੀ ਇੰਨੀ ਪੜ੍ਹਦਾ, ਮੈਂ ਅੰਮ੍ਰਿਤ ਛਕਿਆ, ਮੇਰਾ ਦਾੜਾ ਦੇਖੂ, ਮੈਂ ਆਹ ਕੀਤਾ, ਮੈਂ ਵਾਹ ਕੀਤਾ, ਹੁਣ ਮੈਂ ਜੋ ਮਰਜ਼ੀ ਕਰਾਂ, ਚਾਹੇ ਮੈਂ ਸਰਸੜ ਨੂੰ ਮੱਥਾ ਟੇਕਾਂ, ਚਾਹੇ ਪਨੇਰਾ ਨੂੰ ਮੱਥਾ ਟੇਕਾਂ, ਚਾਹੇ ਮੈਂ ਨੂਰ ਮਹਿਲੀਆਂ ਦੇ ਆਸ਼ੂਤੋਸ਼ ਨੂੰ ਮੱਥਾ ਟੇਕਾਂ, ਚਾਹੇ ਮੈਂ ਬਿਆਸ ਵਾਲੇ ਨੂੰ ਮੱਥਾ ਟੇਕ ਲਵਾਂ, ਚਾਹੇ ਮੈਂ ਕੂਕਿਆਂ ਦੇ ਨੂੰ ਮੱਥਾ ਟੇਕ ਲਵਾਂ, ਚਾਹੇ ਮੈਂ ਐਂਟੀ ਸਿੱਖ, ਜਿੰਨੇ ਮਰਜ਼ੀ ਮੇਰੇ ਤੋਂ ਕਰਤੂਤਾਂ ਹੋਣ, ਫਿਰ ਤੁਸੀਂ ਹੁਣ ਬੋਲਣ ਜੋਗੇ ਨਹੀਂ ਹੈਗੇ। ਦੱਸੋ, ਇਹ ਗੁਰੂ ਸਾਹਿਬ ਨਾਲੋਂ ਵੀ ਮਹਾਨ ਬਣੇ ਫਿਰਦੇ ਆ, ਵੱਡੇ ਬਣੇ ਫਿਰਦੇ ਆ, ਇਹਨਾਂ ਦਾ ਕੀ ਕਰੀਏ?
ਪਰ ਪੰਥ ਦੀ ਸ਼ਕਤੀ ਨੂੰ ਸਲਾਮ ਆ। ਅੱਜ ਜੇਕਰ ਸੋਸ਼ਲ ਮੀਡੀਆ ਦਾ ਪਲੇਟਫਾਰਮ ਮਿਲਿਆ ਤੇ ਜੇਕਰ ਉਹ ਇੱਕ ਨਕਲੀ ਆ ਹਰਜੀਤ ਸਿੰਘ ਪ੍ਰਗਟ ਹੋਇਆ ਜਿਹਦੇ ਉੱਤੇ ਬਲਾਤਕਾਰ ਦੇ ਪਰਚੇ ਆ, ਉਹ ਬੀਬੀ ਦੀ ਮੈਂ ਇੰਟਰਵਿਊ ਸੁਣ ਕੇ ਹਟਿਆ, ਜਿਹਦੇ ਉੱਤੇ ਕਈ ਹੋਰ ਵੀ FIR ਮੁਕੱਦਮੇ ਦਰਜ ਹੋਣਗੇ, ਜਿਨ੍ਹਾਂ ਤੋਂ ਬਚਣ ਦੇ ਲਈ ਉਹ ਕਹਿੰਦਾ ਫਿਰਦਾ ਕਿ ਜੀ ਸਾਡੇ ਪੁਰਖਿਆਂ ਨੇ ਬੜੀ ਤੇਗ ਮਾਰੀ, ਬੜੀ ਵੱਡੀ ਗੱਲ ਆ ਜੀ, ਅਸੀਂ ਤਾਂ ਉੱਤੇ ਲੰਗਰ ਲਾਉਣਾ। ਉਹਦਾ ਸਾਰਾ ਕਿੱਤਾ ਕੁੱਤਾ ਜਿਹੜਾ ਹੈਗਾ ਉਹ ਦੁਨੀਆ 'ਚ ਨਸ਼ਰ ਹੋ ਚੁੱਕਿਆ। ਤੇ ਆਹ ਦੂਜਾ ਇੱਕ ਕੰਮ ਨਿਕਲਿਆ ਆ ਗਿਆਨੀ ਸ਼ੇਰ ਸਿੰਘ ਵਾਲਾ। ਇੱਕ ਗੱਲ ਤਾਂ ਪੱਕੀ ਆ ਕਿ ਹੁਣ ਪਰਮਾਨੰਦ ਜਿਹੜਾ ਪ੍ਰੇਮਾਨੰਦ ਜੋ ਵੀ ਹੈਗਾ ਉਹ ਹਲਕੀ ਰੰਗਾ ਜਿਹਾ, ਉਹਦੇ ਕੋਲੇ ਅੱਗੇ ਵਾਂਗੂ ਧੜਾ ਧੜ ਢੇਰੀਆਂ ਨਹੀਂ ਲੱਗਣਗੀਆਂ, ਕਿਉਂਕਿ ਜਿੰਨਾ ਕੁ ਪੰਥ ਨੇ ਕੱਲ ਦਾ ਰੰਗ ਢੰਗ ਦਿਖਾਇਆ ਹੋਇਆ ਉਸ ਹਿਸਾਬ ਨਾਲ ਅੱਗੇ ਨੂੰ ਸ਼ਾਇਦ ਮੋੜ ਪਊ। ਪਰ ਇੱਕ ਗੱਲ ਆ ਕਿ ਗਿਆਨੀ ਸ਼ੇਰ ਸਿੰਘ ਦੇ ਬਾਰੇ ਇਸ ਤੋਂ ਪਹਿਲਾਂ ਜਦੋਂ ਵੀ ਕੋਈ ਗੱਲ ਕਹਿੰਦਾ ਸੀ ਉਹਦੇ ਲੋਕ ਮਗਰ ਪੈ ਜਾਂਦੇ। ਬੀਤੇ ਦੌਰ ਦੇ ਵਿੱਚ ਕਈ ਵਾਰ ਉਹਦੀਆਂ ਇਹੋ ਜਿਹੀਆਂ ਗੱਲਾਂ ਸਾਹਮਣੇ ਆਈਆਂ ਜਿਨ੍ਹਾਂ ਗੱਲਾਂ ਦੇ ਕਰਕੇ ਸਿੱਖ ਮਨਾਂ ਨੂੰ ਠੇਸ ਪਹੁੰਚੀ। ਪੰਥਕ ਅਤੇ ਖਾਲਿਸਤਾਨੀ ਸਭਾ ਦੇ ਵਿੱਚ ਵੀ ਇਸ ਗੱਲ ਦਾ ਕਾਫੀ ਖਿਲਾਰਾ ਜਿਹਾ ਪਿਆ ਕਈ ਵਾਰ, ਪਰ ਉਹਦੇ ਅਦਬ ਸਤਿਕਾਰ ਜਾਂ ਕਈ ਚੰਗੀਆਂ ਗੱਲਾਂ ਕਰਕੇ ਉਹਨੂੰ ਲਾਹਾ ਮਿਲਦਾ ਰਿਹਾ। ਪਰ ਆਹ ਤਾਂ ਉਹਨੇ ਸਿਰੇ ਲਾਤੀ। ਜਾਣਾ ਤਾਂ ਚਲੋ ਇੱਕ ਗਲਤ ਗੱਲ ਹੈਗਾ ਹੀ ਆ, ਪਰ ਜਾ ਕੇ ਉੱਥੇ ਜੋ ਕੀਤਾ, ਜਿਵੇਂ ਉਹਨੇ ਜਿਹੜਾ ਇਹ ਨਿਹੰਗ ਦਲਾਂ ਦੇ ਵਿੱਚ ਨਾ ਕਈ ਗੱਲਾਂ ਨੇ, ਜਦੋਂ ਕਹਿੰਦਾ ਜੀ ਉਹ ਮਹਾਕਾਲ ਆ ਜਾਂ ਉਹ ਕਹਿੰਦੇ ਉਹਦੇ ਫਰਲਾ ਲੱਗਿਆ ਹੋਇਆ, ਇਹ ਚੀਜ਼ ਬੜੀ ਇਹਨਾਂ ਦੇ ਵਿੱਚ ਅਦਬ ਸਤਿਕਾਰ ਵਾਲਾ, ਜਿਵੇਂ ਰੁਤਬਾ ਹੁੰਦਾ ਵੀ ਬੰਦੇ ਦਾ ਰੁਤਬਾ ਸਟੇਟਸ ਵੱਡਾ, ਤੇ ਉਹ ਉਸ ਐਡੇ ਵੱਡੇ ਦਸਤਾਰੇ ਵਾਲੇ ਸਿਰ ਨੂੰ, ਕਿਉਂਕਿ ਸੀਸ ਤਾਂ ਝੁਕਦਾ ਨਹੀਂ ਕਦੇ, ਸਿਰ ਝੁਕ ਜਾਂਦੇ, ਉਹਦੇ ਉੱਤੇ ਕਲਗੀਧਰ ਪਾਤਸ਼ਾਹ ਦੀ ਸ਼ਾਨ ਵਾਲੀ ਦਸਤਾਰ ਹੋਵੇ ਤੇ ਜਿਵੇਂ ਉਹ ਝੁਕੀ ਆ ਨਾ ਜੀ, ਉਹ ਬਹੁਤ ਜ਼ਿਆਦਾ ਦਿਲ ਨੂੰ ਦਰਦਨਾਕ ਤੇ ਹੌਲਨਾਕ ਸੀਨ ਹੈ। ਫਿਰ ਉੱਥੇ ਜੋ ਗੱਲਾਂ ਬਾਤਾਂ ਹੋਈਆਂ ਉਹ ਤਾਂ ਜਬੜੀਆਂ ਨੇ, ਉਹਦਾ ਕੋਈ ਉਹਦੇ ਚੋਂ ਕੋਈ ਲੱਭਦਾ ਤਾਂ ਹੈ ਨਹੀਂ। ਦੱਸੋ ਹੁਣ ਉਹ ਜਿਹੜਾ ਵਿਚਾਰਾ ਆਪ ਹਰੇਕ ਨੂੰ ਉੱਥੇ ਆਏ ਨੂੰ ਕਹਿੰਦਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਕਰੋ, ਉਹਦੀ ਤਾਂ ਮਜਬੂਰੀ ਆ, ਕਿਉਂਕਿ ਉਹਨੂੰ ਪਤਾ ਵੀ ਸਿੱਖਾਂ ਦੇ ਲੋਕਾਂ ਨੂੰ ਜੇਕਰ ਉੱਲੂ ਬਣਾਉਣਾ, ਬੇਵਕੂਫ ਬਣਾਉਣਾ, ਫਿਰ ਇਹੀ ਕਹਿ ਕੇ ਜੇਕਰ ਉਹਨੂੰ ਮੈਂ ਕਹਾਂ ਵੀ ਹਿੰਦੂ ਬਣੋ, ਫਿਰ ਥੋੜੀ ਗੱਲ ਬਣਨੀ। ਤੋ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪੱਖ 'ਚ ਗੱਲਾਂ ਕਰਕੇ, ਚਾਰ ਗੁਰਬਾਣੀ ਦੀਆਂ ਗੁਰੂ ਸਾਹਿਬਾਨ ਦੀਆਂ ਸਿਫਤਾਂ ਕਰਕੇ ਜਿਵੇਂ ਉਹ ਭਰਮਾਉਂਦਾ, ਉਹਨੇ ਤਾਂ ਉਹੀ ਕੁਝ ਕਿਹਾ। ਪਰ ਇਹਨਾਂ ਨੇ ਜਾ ਕੇ ਪੂਰੀ ਦੀ ਪੂਰੀ ਸਿੱਖੀ ਜਿਹੜੀ ਆ ਉਹ ਤਿਆਗ ਕੇ, 9ਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਹੋਵੇ ਉਦਣ ਜਾ ਕੇ ਉੱਥੇ ਹਿੰਦੂਇਜ਼ਮ ਦੀ ਭੀਖ ਮੰਗਣ ਜਾ ਕੇ ਬਹਿ ਗਏ ਵੀ ਸਾਨੂੰ ਜੀ ਤੁਸੀਂ ਤਾਰ ਦਿਓ। ਉਹ ਕਹਿੰਦਾ ਮੇਰੇ ਕੋਲੇ ਕੀ ਹੈ। ਹੁਣ ਗੱਲ ਇਹ ਹੈ ਬਈ ਉੱਥੇ ਉਸੇ ਥਾਂ ਦੇ ਉੱਤੇ ਕੁਝ ਸਮਾਂ ਪਹਿਲਾਂ ਮੋਹਨ ਭਾਗਵਤ ਆਇਆ, ਉਹ ਤਾਂ ਬੈਠਾ ਕੁਰਸੀ ਤੇ, ਕਿਉਂਕਿ ਅਗਲਾ ਰਾਜ ਕਰਨ ਵਾਲੀ ਧਿਰ ਦਾ, ਅਗਲਾ ਦਾ ਰਾਜ ਭਾਗ ਆ ਹਿੰਦੂਆਂ ਦਾ, ਤੇ ਇਹਨਾਂ ਨੂੰ ਬਿਠਾਇਆ ਪੁੰਜੇ। ਦਸਤਾਨ ਹੋਏ ਵੀ ਮੇਰੀ ਨਜ਼ਰ ਵਿੱਚ ਤੁਸੀਂ ਕਿੱਥੇ। ਔਰ ਇਹ ਗੱਲ ਚੇਤੇ ਰੱਖਿਓ, ਜੇ ਸਿੱਖਾਂ ਨੇ ਜੇ ਰਾਜ ਭਾਗ ਨਾ ਲਿਆ ਨਾ, ਏਦਾਂ ਹੀ ਰੁਲਿਆ ਕਰਾਂਗੇ, ਚਾਹੇ ਜਿੱਡੇ ਵੱਡੇ ਮਰਜ਼ੀ ਮਰਾਤਬੇ ਤੇ ਹੋਈਏ, ਜਿੱਡੇ ਮਰਜ਼ੀ ਉਹਦੇ ਤੇ ਹੋਈਏ, ਅਗਲਾ ਕਹਿੰਦਾ ਸਾਨੂੰ ਪਤਾ। ਜੁੱਤੀ ਜਿਹਦੀ ਕਾਇਮ ਅੱਜ ਦੇ ਸਮੇਂ 'ਚ ਉਹਨੂੰ ਇਸਲਾਮਾਂ ਹੁੰਦੀਆਂ। ਕੈਨੇਡਾ ਵਾਲਿਆਂ ਨੇ ਇਹਨਾਂ ਨੂੰ ਕਿਹਾ ਵੀ ਸਾਡੇ ਤੁਸੀਂ ਭਾਈ ਹਰਦੀਪ ਸਿੰਘ ਨਿੱਜਰ ਦਾ ਇੱਥੇ ਕਤਲ ਕਰਵਾਇਆ, ਪੂਰੇ ਉਹ ਚਾਂਗੜਾ ਮਾਰਦੇ ਸੀ, ਟੁੱਟ ਕੇ ਪੈਂਦੇ ਸੀ। ਹੁਣ ਆ ਗਿਆ ਅਮਰੀਕਾ ਵਾਲਾ ਪੰਗਾ, ਹੁਣ ਮੂੰਹ ਚੋਂ ਬੋਲ ਨਹੀਂ ਨਿਕਲਦਾ। ਹੁਣ ਕਹਿੰਦੇ ਨਹੀਂ ਅਸੀਂ ਤਾਂ ਕੈਨੇਡਾ ਵਾਲਿਆਂ ਨਾਲ ਵੀ ਕੋਆਪਰੇਟ ਕਰਾਂਗੇ। ਅੱਜ ਮੋਦੀ ਨੇ ਇਹਦੇ ਤੇ ਕਾਫੀ ਗੱਲਾਂ ਬਾਤਾਂ ਕੀਤੀਆਂ। ਸਾਡੇ ਇੱਥੇ ਜਿਹੜੇ ਆ YouTube ਚੈਨਲ ਵਾਲੇ ਆ, ਸਵੇਰ ਦੇ ਝੰਗਿਆੜਾਂ ਜੀਆਂ ਮਾਰ ਕੇ ਰੱਡੀ ਰੋਣਾ ਪਾਈ ਫਿਰਦੇ ਆ ਵੀ ਮੋਦੀ ਨੇ ਕਹਿਤਾ ਜੀ, ਪਹਿਲੀ ਵਾਰ ਬੋਲਿਆ ਜੀ, ਇਹ ਕਰਤਾ ਜੀ, ਉਹ ਕਰਤਾ ਜੀ। ਹੁਣ ਇੱਥੇ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਉਹਦੇ ਵਿੱਚ ਸਾਫ਼ ਜੀ ਗੱਲ ਇਹ ਆ ਵੀ ਜੇ ਜੁੱਤੀ ਕਾਇਮ ਆ, ਚਾਹੇ ਉਹ ਮੁਲਕ ਆ, ਚਾਹੇ ਕੋਈ ਕੌਮ ਆ, ਤੇ ਚਾਹੇ ਕੋਈ ਧਿਰ ਵਾ, ਤਾਂ ਫੇਰ ਸਲਾਮਾਂ ਹੁੰਦੀਆਂ। ਤੇ ਜੇ ਕਿਤੇ ਜੁੱਤੀ ਕਾਇਮ ਹੁੰਦੀ ਫਿਰ ਸ਼ਾਇਦ ਗਿਆਨੀ ਸ਼ੇਰ ਸਿੰਘ ਦੀ ਇਹ ਜੁਰਤੀ ਨਾ ਹਿੰਮਤੀ ਨਾ ਪੈਂਦੀ ਉੱਥੇ ਜਾਣ ਦੀ। ਪਰ ਜੇ ਪੰਥ ਦੀ ਜੁੱਤੀ ਅਜੇ ਪੂਰੀ ਤਰ੍ਹਾਂ ਚਾਹੇ ਉਨੀ ਕਾਇਮ ਨਹੀਂ ਜਿੰਨੀ ਹੋਣੀ ਚਾਹੀਦੀ ਆ, ਉਹਦੇ ਕਰਕੇ ਹੀ ਆ ਵੀ ਜਿਹੜਾ ਕੱਲ ਦਾ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ, ਜਦੋਂ ਤੋਂ ਉਹ ਵੀਡੀਓ ਸਾਹਮਣੇ ਆਈ, ਅਗਲੇ ਪਹਿਲਾਂ ਤਾਂ ਸੱਦਦੇ ਆ, ਬਿਠਾਉਂਦੇ ਆ, ਫਿਰ ਵੀਡੀਓ ਬਣਾ ਕੇ ਪੇਸ਼ ਕਰਦੇ ਆ ਪੰਥ ਦੀ ਨਜ਼ਰ 'ਚ ਵੀ ਆਹ ਨੇ ਤੁਹਾਡੇ ਜਿਨ੍ਹਾਂ ਨੂੰ ਤੁਸੀਂ ਦੂਲਾ ਪੰਥ ਕਹਿੰਦੇ ਹੋ, ਜਿਨ੍ਹਾਂ ਦੇ ਉੱਤੇ ਮਾਣ ਕਰਦੇ ਹੋ, ਆਹ ਫਿਰਦੇ ਆ ਰੋਦੇ। ਔਰ ਇਹ ਸਾਰੇ ਜਿੰਨੇ ਡੇਰੇਦਾਰ ਨੇ, ਚਾਹੇ ਉਹ ਸਰਸੇ ਵਾਲਾ, ਚਾਹੇ ਉਹ ਭਨਿਆਰੇ ਵਾਲਾ ਤਾਂ ਜਦੋਂ ਗ੍ਰੰਥ ਦਾ ਰੌਲਾ ਪਿਆ ਉਹ 'ਚ ਸਾਰਿਆਂ ਦੀਆਂ ਫੋਟੋਆਂ ਨਿਕਲ ਆਈਆਂ, ਜਿੰਨੇ ਆ ਵੱਡੇ ਵੱਡੇ ਆਪਦੇ ਨੂੰ ਖੱਬੀ ਕਹਾਣ ਪਾਉਂਦੇ ਉੱਥੇ ਰੁਲਦੇ ਫਿਰਦੇ ਸੀ। ਅਭਿਆਸ ਵਾਲੇ ਬਾਬੇ ਵੀ ਇਹੀ ਕਰਦੇ।
ਪਰ ਇਹ ਜਿਹੜੇ ਸਿਆਸੀ ਭਲਵਾਨ ਨੇ ਇਹਨਾਂ ਨੂੰ ਕੋਈ ਸ਼ਰਮ ਆ ਨਹੀਂ ਹੈਗੀ, ਜੇ ਆਪਾਂ ਕਹੀਏ ਵੀ ਉਹਨਾਂ ਨੂੰ ਅੱਗੇ ਵਾਸਤੇ ਅਕਲ ਆ ਜੂਗੀ, ਇਹਨਾਂ ਨੇ ਕੋਈ ਨਾ ਕੋਈ ਚੰਦ ਚਾੜੀ ਰੱਖਣਾ। ਇਹ ਤਾਂ ਪੰਥ ਸੰਭਲੇ, ਪੰਥ ਸੁਧਰੇ, ਪੰਥ ਇਸ ਗੱਲ ਦੇ ਉੱਤੇ ਧਿਆਨ ਦੇਵੇ ਕਿ ਆਪਦੀ ਤਾਕਤ ਕਿਵੇਂ, ਆਪਦੀ ਜੁੱਤੀ ਕਿਵੇਂ ਵਧਾਉਣੀ ਆ, ਕਾਇਮ ਕਿਵੇਂ ਕਰਨੀ। ਤੇ ਨਹੀਂ ਆ ਜਿਹੜਾ ਆ ਵਰਤਾਰਾ ਵਾਪਰ ਰਿਹਾ ਇਹ ਸਾਨੂੰ ਹੋਰ ਜ਼ਿਆਦਾ ਤੰਗ ਕਰੂ। ਜਦੋਂ ਉਹ ਸਾਧ ਇਹ ਕਹਿ ਰਿਹਾ ਹੁੰਦਾ ਨਾ ਕਿ ਸਿੱਖੋ ਗੁਰੂ ਗ੍ਰੰਥ ਸਾਹਿਬ ਮਹਾਨ ਹੈ, ਗੁਰੂ ਸਾਹਿਬਾਨ ਮਹਾਨ ਹੈ, ਉਦੋਂ ਇਹ ਚੇਤੇ ਰੱਖਿਆ ਕਰੋ ਵੀ ਇਹ ਫੂਕ ਦਿੰਦਾ ਆਪਾਂ ਨੂੰ, ਪੰਪ ਮਾਰਦਾ। ਅੱਜ ਤੋਂ ਕੁਝ ਸਮਾਂ ਪਹਿਲਾਂ ਸਾਡੇ ਲੋਕਾਂ ਨੂੰ ਇਹ ਸਮਝ ਨਹੀਂ ਸੀ ਕਿ ਆਰੀਆ ਸਮਾਜੀ ਲਾਲਾ ਦੌਲਤ ਰਾਏ ਦੀ ਕਿਤਾਬ ਆ ਜਿਹੜੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ, ਉਹ ਕਿਉਂ ਅਸੀਂ ਧੜਾ ਧੜ ਵੰਡੀ ਜਾਂਦੇ ਆ, ਵੇਚੀ ਜਾਂਦੇ ਆ, ਲੋਕਾਂ ਦੇ ਕਰਨੇ ਵਿਹਾਰ ਜ਼ਰੂਰ ਪੜ। ਬੜੀ ਵੰਡੀ ਆ ਕਿਤਾਬ ਜੀ, ਉਹ ਹਜ਼ਾਰਾਂ ਦੀ ਗਿਣਤੀ ਚ ਪੰਜਾਬ ਚ ਪੰਥ ਚ ਵੀ। ਜਿਹੜੀ ਉਹ ਕਿਤਾਬ ਆ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ, ਉਸ ਕਿਤਾਬ ਦਾ ਦੋ ਪੱਖ ਨੇ। ਇੱਕ ਤਾਂ ਉਹ ਚ ਹਿੰਦੂਆਂ ਨੂੰ ਨਾ ਗਾਲ ਬੜੀ ਕੱਢੀ ਹੋਈ ਆ ਟਕਾ ਕੇ, ਜਿਹੜੀ ਕਿ ਬੰਦੇ ਨੂੰ ਸਕੂਨ ਜਿਹਾ ਦਿੰਦੀ। ਗਾਲ ਆਰੀਆ ਸਮਾਜੀ ਲਾਲਾ ਦੌਲਤ ਰਾਏ ਨੇ ਇਹ ਉਹਨਾਂ ਨੂੰ ਵਾਹੀ ਆ ਕਿ ਤੁਸੀਂ ਹਿੰਦੂਓ ਗੁਰੂ ਸਾਹਿਬਾਨ ਦੀ, ਸਿੱਖਾਂ ਦੀ ਕਦਰ ਨਹੀਂ ਕਰਦੇ, ਤੁਸੀਂ ਅਕਿਰਤ ਘਾਣੋ, ਤੁਸੀਂ ਅਹਿਸਾਨ ਫਰਾਮੋਸ਼। ਹੁਣ ਇਹ ਗੱਲਾਂ ਪੜ੍ਹ ਕੇ ਸਿੱਖ ਨੂੰ ਬੜਾ ਵਧੀਆ ਲੱਗਦਾ ਵੀ ਚਲੋ ਕੋਈ ਤਾਂ ਨਾਲਿਆਂ ਚੋਂ ਨਿਕਲਿਆ ਲਾਲਾ ਦੌਲਤ ਰਾਏ, ਜਿਹੜਾ ਇਹਨਾਂ ਨੂੰ ਲਾਹਣਤਾਂ ਪਾ ਰਿਹਾ, ਧਿਰਕਾਰ ਰਿਹਾ। ਬਹੁਤ ਤਲਖ ਤਿੱਖੇ ਤੇ ਬੜੇ ਰੋਹ ਭਰੇ ਲਹਿਜੇ ਵਿੱਚ ਉਹ ਕਿਤਾਬ ਲਿਖੀ ਹੋਈ ਆ। ਜਦੋਂ ਬੰਦਾ ਪੜ੍ਹਦਾ ਨਾ, ਜਿਹੜਾ ਕਹਿੰਦਾ ਕਹਾਉਂਦਾ ਬੰਦਾ ਉਹ ਵੀ ਕਹਿ ਦਿੰਦਾ ਬੱਲੇ ਬੱਲੇ ਵੀ ਆਹ ਤਾਂ ਪੂਰੇ ਫੱਟੇ ਚੱਕੇ ਪਏ ਇਹਨਾਂ। ਪਰ ਉਹ ਕਿਤਾਬ ਦਾ ਦੂਜਾ ਜਿਹੜਾ ਕਨੈਕਸ਼ਨ ਆ ਉਹ ਨਾਲ ਦੀ ਨਾਲ ਆਪਾਂ ਇਸੇ ਗੱਲ 'ਚ ਭੁੱਲ ਭੁਲਾ ਜਾਂਦੇ ਆ ਵੀ ਲਾਲਾ ਜਿਹੜਾ ਗੱਲ ਲਿਖ ਰਿਹਾ ਅਸਲ ਵਿੱਚ ਉਹ ਕੀ ਹੈ। ਲਿਖ ਉਹ ਇਹ ਰਿਹਾ ਵੀ ਧਿਰਕਾਰ ਆ ਤੁਹਾਨੂੰ ਹਿੰਦੂਓ, ਬਾਹਮਣੋ, ਪੰਡਤੋ, ਤੁਸੀਂ ਗੁਰੂ ਸਾਹਿਬਾਨ ਦੀ, ਸਿੱਖ ਧਰਮ ਦੀ ਕਦਰ ਨਹੀਂ ਕੀਤੀ। ਇਹ ਤਾਂ ਉਹੀ ਸਿੱਖ ਨੇ, ਇਹ ਉਹੀ ਗੁਰੂ ਸਾਹਿਬਾਨ ਨੇ ਜਿਨ੍ਹਾਂ ਨੇ ਹਿੰਦੂ ਧਰਮ ਦੀ ਰਾਖੀ ਲਈ ਖਾਲਸਾ ਪੰਥ ਸਾਜਿਆ, ਜਿਨ੍ਹਾਂ ਨੇ ਹਿੰਦੂਆਂ ਦੀ ਰਾਖੀ ਲਈ ਆਹ ਕਰਤਾ, ਹਿੰਦੂ ਧਰਮ ਦੀ ਨਈਆ ਡੁੱਬ ਚੱਲੀ ਸੀ। ਇਹ ਹਿੰਦੂ ਹੀ ਸੀਗੇ, ਗੁਰੂ ਸਾਹਿਬਾਨ ਤੇ ਸਿੱਖ ਸਾਰੇ ਹਿੰਦੂਆਂ ਚੋਂ ਹੀ ਨਿਕਲੇ ਸੀ। ਤੋ ਹਿੰਦੂਆਂ ਦੇ ਹਿੱਸੇ ਵਜੋਂ ਜਾਂ ਹਿੰਦੂਆਂ ਦੇ ਅੰਗ ਵਜੋਂ ਦਰਸਾ ਕੇ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਦਾ ਭੋਗ ਵੀ ਪਾਈ ਗਿਆ ਲਾਲਾ, ਤੇ ਉਹਨਾਂ ਨੂੰ ਗਾਲਾਂ ਵੀ ਕੱਢੀ ਗਿਆ। ਤੇ ਆਪਾਂ ਉਹ ਕਿਤਾਬ ਘਰ ਘਰ ਉੱਪਰ ਦੀ ਕਰਤੀ ਜਦੋਂ ਅੱਜ ਅਕਲ ਆਈ ਆ, ਕਿਉਂਕਿ 1984 ਤੋਂ ਬਾਅਦ ਫਾਟਕ ਖੁੱਲ ਗਏ ਸਾਡੀ ਅਕਲ ਦੇ। ਸਾਡੇ 76 ਦਾ ਫਿਰਿਆ ਟਕਾ ਕੇ 84 ਚ, ਪਰ ਜਿਹੜੀ ਸਾਨੂੰ ਅਕਲ ਆਈ ਆ ਨਾ ਉਹ ਬੜੀ ਕਮਾਲ ਦੀ ਹੈ। ਹੁਣ ਇੱਕ ਪਾਸੇ ਸਿੱਖ ਸਮਾਜ ਦਾ ਉਹ ਹਿੱਸਾ ਜਿਹਨੇ ਆਰੀਆ ਸਮਾਜੀ ਲਾਲਾ ਦੌਲਤ ਰਾਏ ਦੀ ਕਿਤਾਬ ਨੂੰ ਹੋਰ ਨਜ਼ਰੀਏ ਤੋਂ ਪੜ੍ਹਿਆ, ਹੋਰ ਨਜ਼ਰੀਏ ਤੋਂ ਸਮਝਿਆ, ਹੋਰ ਨਜ਼ਰੀਏ ਤੋਂ ਆਪਦੇ ਦਿਲ 'ਚ ਲਿਆਂਦਾ ਕਿ ਕਮਾਲ ਆ ਯਾਰ, ਬਹੁਤ ਵਧੀਆ ਗੱਲ। ਦੂਜੇ ਪਾਸੇ ਉਹ ਆ ਜਿਹਨਾਂ ਨੂੰ ਹੁਣ ਸਮਝ ਲੱਗੀ ਹੋਈ ਆ ਵੀ ਲਾਲਾ ਕੱਲਾ ਨਹੀਂ, ਇਹੋ ਜਿਹੀ ਇੱਕ ਬਹੁਤ ਵੱਡੀ ਧਿਰ ਆ ਜਿਹੜੀ ਸਿੱਖੀ ਨੂੰ ਤੇ ਸਿੱਖਾਂ ਨੂੰ ਹੜੱਪਣ ਨੂੰ ਕਰਦੀ। ਉਹਨਾਂ ਦਾ ਹਿੰਦੂ ਤਵੀਆਂ ਦਾ ਦੋ ਧਾਰੀ ਏਜੰਡਾ ਵਾ। ਇੱਕ ਤਾਂ ਉਹ ਵੀ ਜਿਹੜੇ ਅੜਦੇ ਆ ਉਹਨਾਂ ਨੂੰ ਮਾਰੋ, ਕੁੱਟੋ, ਬਦਨਾਮ ਕਰੋ, ਕਤਲ ਕਰ ਦਿਓ, ਨਸਲਕੁਸ਼ੀ ਕਰ ਦਿਓ, ਲਿਸਟਾਂ ਬਣਾਓ ਤੇ ਉਹਨਾਂ ਨੂੰ ਫਸਾਓ। ਦੂਜੀ ਧਿਰ ਜਿਹੜੀ ਆ ਉਹਨਾਂ ਨੂੰ ਸਹਿਜੇ ਸਹਿਜੇ ਪੱਟੋ ਤੇ ਉਹਨਾਂ ਨੂੰ ਬਣਿਆ ਬਣਾਇਆ ਨੂੰ, ਜਿਵੇਂ ਆਪਾਂ ਕਹਿੰਦੇ ਆ ਨਾ ਵੀ ਪੂਰੇ ਦਾ ਪੂਰਾ ਬਾਗ ਆ ਜਿਹੜਾ, ਉਹੀ ਪੱਟ ਕੇ ਆਪਾਂ ਆਪਦੇ ਹਵਾਲੇ ਕਰ ਲੈਣਾ। ਉਹ ਇੱਥੇ ਉਹ ਚੀਜ਼ ਵੀ ਚੱਲ ਰਹੀ ਆ, ਦੋਨਾਂ ਪੱਖਾਂ ਤੋਂ ਆ, ਅਸਿਮੀਲੇਸ਼ਨ ਹੋ ਰਹੀ ਆ, ਜਿਹਨੂੰ ਕਹਿੰਦੇ ਆ ਜਜ਼ਬ ਕਰ ਜਾਣਾ। ਭਾਜੀ ਗਜਿੰਦਰ ਸਿੰਘ ਦਾ ਇੱਕ ਲੇਖ ਆ ਲੜਾਈ ਕੌਮੀ ਗੈਰਤ ਲਈ ਹੈ, ਉਹਦੇ ਵਿੱਚ ਇਹ ਸਾਰਾ ਵੀ ਕਿਵੇਂ ਅਸਿਮੀਲੇਸ਼ਨ ਹੋ ਰਹੀ ਆ ਸਿੱਖਾਂ ਦੀ। ਅਸਾਸੀਨੇਸ਼ਨ ਜਿਹੜੀ ਆ, ਕਤਲੇਆਮ, ਨਸਲਕੁਸ਼ੀ ਆ, ਜੈਨੋਸਾਈਡ ਆ, ਉਹ ਇੱਕ ਹੋਰ ਫਰਕ ਵਾ। ਪਰ ਜਿਹੜਾ ਇਹ ਸਾਡੀ ਅੰਦਰੋਂ ਅੰਦਰੀ ਬਣੇ ਬਣਾਏ ਸਿੱਖਾਂ ਨੂੰ ਪੱਗਾਂ, ਦਾੜੇ, ਗਾਤਰੇ, ਕਿਰਪਾਨਾਂ ਸਮੇਤ ਹੀ ਨਾਲੇ ਅਗਲੇ ਕਹੀ ਜਾਂਦੇ ਆ ਵੀ ਸਾਡੇ ਕੋਲੇ ਕੀ ਆ ਜੀ, ਸਾਰਾ ਕੁਝ ਗੁਰੂ ਸਾਹਿਬਾਨ ਕੋਲੇ, ਸਿੱਖੀ ਕੋਲੇ। ਜਦੋਂ ਪੰਪ ਮਾਰਦਾ, ਜਦੋਂ ਫੂਕ ਮਾਰਦਾ, ਆਪਣੇ ਵਰਗੇ ਬੰਦੇ ਨੂੰ ਵਸਾਇਆ ਲੱਗਦਾ। ਪਰ ਉਹਨੂੰ ਪੁੱਛੋ ਤਾਂ ਸਹੀ ਵੀ ਜੇ ਸਿੱਖੀ ਐਡੀ ਮਹਾਨ ਆ, ਪਰ ਸਿੱਖੀ ਲਈ ਜਾਨਾਂ ਮਾਰਨ ਵਾਲੇ, ਸਿੱਖੀ ਲਈ ਮਰਨ ਮਾਰਨ ਵਾਲੇ ਜਿਹੜੇ ਅੱਜ ਵੀ ਸਿੱਖ ਹੱਕਾਂ ਤੇ ਸਿੱਖ ਹਿੱਤਾਂ ਦੀ ਰਾਖੀ ਕਰਦੇ ਆ, ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਆ? ਜੇ ਕਿਤੇ ਗਿਆਨੀ ਸ਼ੇਰ ਸਿੰਘ ਨੇ ਅਸਲ ਵਿੱਚ ਪਰਖ ਕਰਨੀ ਸੀ ਨਾ, ਉਹ ਲੈ ਕੇ ਜਾਂਦੇ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਤੇ ਸਿੱਖ ਸੰਘਰਸ਼ ਦੇ ਯੋਧੇ ਭਾਈ ਹਰਜਿੰਦਰ ਸਿੰਘ ਜੱਦਾ ਤੇ ਭਾਈ ਸੁਖਦੇਵ ਸਿੰਘ ਸਿੱਖਾਂ ਦੀਆਂ ਜੇਲ੍ਹ ਚਿੱਠੀਆਂ, ਜਾਂ ਇਦਾਂ ਦੇ ਕਿਸੇ ਹੋਰ ਜੁਝਾਰੂ ਸਿੰਘਾਂ ਦੇ ਨਾਲ ਕੋਈ ਸੰਬੰਧਿਤ ਚੀਜ਼ ਲੈ ਜਾਂਦੇ ਤੇ ਜਾ ਕੇ ਉਹਨੂੰ ਫੜਾਉਂਦੇ। ਇਹਨਾਂ ਬਾਰੇ ਤੁਹਾਡਾ ਕੀ ਵਿਚਾਰ ਆ?
ਫੇਰ ਦੇਖਦੇ ਕਿਵੇਂ ਲਾਟਾਂ ਨਿਕਲਦੀਆਂ। ਇੱਕ ਸਕੂਲਾਂ 'ਚ ਪੜ੍ਹਾਇਆ ਜਾਂਦਾ ਸੀਗਾ ਪਾਠ, ਵਿਸਾਖੀ ਦੀ ਕਥਾ ਜੀ ਵੀ ਬਣਾਈ ਆ ਲੋਕਾਂ ਨੇ, ਤੇ ਉਹ ਸਾਧ ਆ ਗਿਆ ਕਿਤੇ, ਤੇ ਉਹ ਕਹਿੰਦੇ ਬਹਿ ਗਏ ਸਾਰੇ ਲੋਕ ਸੁਣਨ ਲੱਗ ਗਏ ਉਹਦੀ ਗੱਲ। ਇੱਕ ਬੈਠਾ ਬੈਠਾ ਕਹਿੰਦਾ, ਮਹਾਂਪੁਰਸ਼ੋ ਤੁਹਾਡਾ ਨਾਮ ਕੀ ਆ? ਉਹ ਕਹਿੰਦਾ ਜੀ ਸ਼ਾਂਤੀ ਸਰੂਪ ਆ। ਚਲੋ ਫੇਰ ਉਹਨੇ ਕਥਾ ਦੀ ਸ਼ੁਰੂ ਕਰ ਲਈ। 5-4 ਮਿੰਟ ਲੱਗੇ, ਉਹ ਫੇਰ ਸ਼ਰਾਰਤੀ ਬੰਦਾ, ਉਹ ਕਹਿੰਦਾ ਜੀ ਨਾਮ ਭੁੱਲ ਗਿਆ ਤੁਹਾਡਾ। ਉਹ ਕਹਿੰਦਾ ਸ਼ਾਂਤੀ ਸਰੂਪ ਆ, ਤੁਹਾਨੂੰ ਦੱਸਿਆ ਤਾਂ। ਥੋੜੇ ਟਾਈਮ ਬਾਅਦ ਫੇਰ ਕਹਿੰਦਾ ਜੀ ਨਾਮ ਮਾੜਾ ਜਿਹਾ ਕਿਰਪਾ ਕਰੋ। ਕਹਿੰਦਾ ਸ਼ਾਂਤੀ ਸਰੂਪ ਆ, ਤੈਨੂੰ ਇੱਕ ਵਾਰੀ ਦੱਸਿਆ ਤਾਂ ਹੈਗਾ, ਤੈਨੂੰ ਚੇਤਾ ਨਹੀਂ, ਲਿਖ ਲਾ, ਬਾਹਲਾ ਔਖਾ ਮਰੀ ਜਾਂਦੇ, ਮਿੰਟ ਬਹੁਤ ਤੰਗ ਕਰਦਾ। ਜਦੋਂ ਉਹਨੇ 2 ਵਾਰੀ ਹੋਰ ਸ਼ਾਂਤੀ ਸਰੂਪ ਕਿਹਾ, ਸਾਰੀ ਸ਼ਾਂਤੀ ਸ਼ੂੰਤੀ ਪਰਾਂ ਤੇ ਚੱਕ ਕੇ ਡਾਂਗ ਮਗਰ ਭੱਜ ਲਿਆ। ਉਹਦੇ ਲੋਕ ਹੱਸ ਪਏ, ਕਹਿੰਦੇ ਆਹੀ ਸ਼ਾਂਤੀ ਸੀ ਤੇਰੀ, ਨਾਂ ਰੱਖਿਆ ਸ਼ਾਂਤੀ ਸਰੂਪ। ਤੋ ਜਿਹੜੇ ਇਹ ਹਿੰਦੂ ਤਵੀਏ ਸਾਧ ਨੇ, ਜਿਹੜੇ ਕਹਿੰਦੇ ਆ ਕਿ ਸਾਨੂੰ ਸਿੱਖੀ ਦੀ ਬੜੀ ਕਦਰ ਆ, ਜਿਹੜੇ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜਾ ਅਸੀਂ ਸਤਿਕਾਰ ਦਿੰਨੇ ਆ, ਦਰਬਾਰ ਸਾਹਿਬ ਨੂੰ, ਅਕਾਲ ਤਖਤ ਸਾਹਿਬ ਨੂੰ ਬੜਾ ਮਾਣ ਦਿੰਨੇ ਆ, ਇਹਨਾਂ ਨੂੰ ਫਿਰ ਉਹ ਬੰਦੇ ਜਿਹੜੇ 1978 ਤੋਂ ਚੱਲੇ ਸੰਘਰਸ਼ ਵਿੱਚ ਇਸ ਗੁਰੂ ਗ੍ਰੰਥ ਸਾਹਿਬ ਲਈ, ਦਰਬਾਰ ਸਾਹਿਬ ਲਈ, ਅਕਾਲ ਤਖਤ ਸਾਹਿਬ ਲਈ, ਸਿੱਖ ਧਰਮ ਲਈ ਸੀਸ ਤਲੀ ਤੇ ਲੜ ਕੇ ਸ਼ਹੀਦੀਆਂ ਪਾ ਕੇ ਜਿਨ੍ਹਾਂ ਨੇ ਇਤਿਹਾਸ ਸਿਰਜਿਆ, ਉਹਨਾਂ ਬਾਰੇ ਰਾਏ ਪੁੱਛ ਕੇ ਦੇਖੋ, ਤੁਹਾਨੂੰ ਉੱਥੇ ਪਤਾ ਲੱਗ ਜਾਊਗਾ ਵੀ ਉਹ ਹਿੰਦੂ ਹਿੰਦੁਸਤਾਨ ਵਾਲੇ ਨੇ। ਹੁਣ ਇਸ ਗੱਲ ਦੇ ਉੱਤੇ ਸਾਡੇ ਕਈ ਬੰਦੇ ਕਹਿਣਗੇ ਵੀ ਨਹੀਂ ਜੀ, ਫਿਰ ਜਿਹੜੇ ਗੁਰੂ ਕਾਲ ਤੋਂ ਲੈ ਕੇ ਅੰਗਰੇਜ਼ਾਂ ਦੇ ਰਾਜ ਤੱਕ ਦੇ ਸ਼ਹੀਦ ਨੇ, ਇਹਨਾਂ ਵੇਲੇ ਤੱਕ ਉਹਨਾਂ ਨਾਲ ਗੱਲ ਰੱਖਣੀ ਚਾਹੀਦੀ ਆ, ਬਾਕੀਆਂ ਬਾਰੇ ਆਪਣੀ ਵੱਖਰੀ ਰਾਏ ਹੋ ਸਕਦੀ ਹੈ। ਭਾਈ ਇਹ ਜਿਹੜੀ ਵੱਖਰੀ ਰਾਏ ਆ, ਇਹ ਤਾਂ ਸਾਡੇ ਪ੍ਰਚਾਰਕਾਂ ਦੀ ਵੀ ਬਣੀ ਫਿਰਦੀ ਹੈ। ਸਾਡੇ ਰਾਗੀ ਢਾਡੀ ਕਥਾਕਾਰ ਪ੍ਰਚਾਰਕਾਂ ਦਾ ਇੱਕ ਪੂਰਾ ਵਰਗ ਵਾ, ਜਿਹੜਾ ਬੜੀ ਸ਼ਿੱਦਤ ਨਾਲ, ਮੁੱਖ ਤੌਰ ਤੇ ਕਮੀਨਗੀ ਨਾਲ, ਉਹ ਪੁਰਾਣੀਆਂ ਸਾਖੀਆਂ ਸੁਣਾ ਕੇ ਵੱਟ ਕੱਢੀ ਜਾਂਦੇ। ਪਰ ਅੱਜ ਦੇ ਇਤਿਹਾਸ ਬਾਰੇ ਜਿਹੜਾ ਭਾਰਤ ਸਰਕਾਰ ਦਾ ਏਜੰਡਾ ਉਹੀ ਆ ਉਹਨਾਂ ਦਾ, ਵੀ ਚੇਤੇ ਹੀ ਨਾ ਕਰੋ, ਭੁਲਾ ਦਿਓ, ਪਤਾ ਹੀ ਨਾ ਲੱਗਣ ਦਿਓ ਵੀ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀ, ਭਾਈ ਰਿਸ਼ਪਾਲ ਸਿੰਘ ਛੱਤੜੇ ਨਾਲ ਕੀ ਵਾਪਰਿਆ ਸੀ, ਤੇ ਕਿਵੇਂ, ਕਿੱਥੇ, ਕਿਹੜੀ ਮਾਂ ਨੂੰ ਕੀ ਕੁਛ ਕੀਤਾ ਗਿਆ। ਮੈਂ ਅੱਜ ਇੱਥੇ ਇੱਕ ਨਿੱਕੀ ਜਿਹੀ ਗੱਲ ਸਾਂਝੀ ਕਰਨੀ ਚਾਹੁੰਦਾ। ਸਾਡੇ ਦਲ ਖਾਲਸਾ ਨਾਲ ਸੰਬੰਧਿਤ ਆਗੂ ਸੱਜਣ ਸਰਦਾਰ ਹਰਪਾਲ ਸਿੰਘ ਚੀਮਾ, ਪਹਿਲਾਂ ਅਮਰੀਕਾ 'ਚ ਰਹੇ ਆ, ਉੱਥੇ ਸਿੱਖ ਯੂਥ ਆਫ ਅਮਰੀਕਾ ਨਾਲ, ਜਾਂ ਉਹ ਇਸ ਤੋਂ ਪਹਿਲਾਂ ਭਾਈ ਦਲਜੀਤ ਸਿੰਘ ਗਰੁੱਪ ਨਾਲ, ਪੰਚ ਪ੍ਰਧਾਨੀ ਨਾਲ ਵੀ ਸੇਵਾ ਕੀਤੀ ਹੈ। ਉਹ ਇੱਕ ਗੱਲ ਸੁਣਾਉਂਦੇ ਹੁੰਦੇ ਆ, ਜਿੱਥੇ ਮਾਲ ਮੰਡੀ ਜਦੋਂ ਇੰਟਰੋਗੇਸ਼ਨ ਹੋਈ ਉਹਨਾਂ ਦੀ, ਉਦੋਂ ਇੱਥੇ ਇੱਕ ਜਲਾਦ ਇੰਸਪੈਕਟਰ ਗੁਰਦੇਵ ਸਿੰਘ ਤੇ ਇੱਕ ਹੁੰਦਾ ਸੀ ਸਬ ਇੰਸਪੈਕਟਰ ਗੁਰਮੀਤ ਚੰਦ। ਉਹਨਾਂ ਨੇ ਇੱਕ ਸਿੱਖ ਨੌਜਵਾਨ ਭਾਈ ਗੁਰਮੇਜ ਸਿੰਘ ਸੀ, ਉਹਨੂੰ ਬਹੁਤ ਬੁਰੀ ਤਰ੍ਹਾਂ ਟੌਰਚਰ ਉਹਨੂੰ ਕਰ ਰਹੇ ਸੀ ਜਲਾਦ ਜਿਹੜੇ ਪੁਲਿਸ। ਤੇ ਉੱਥੇ ਹਰਪਾਲ ਸਿੰਘ ਚੀਮਾ ਨੂੰ ਵੀ ਉੱਥੇ ਇੰਟਰੋਗੇਟ ਕੀਤਾ ਜਾ ਰਿਹਾ ਸੀਗਾ। ਤੇ ਉੱਥੇ ਜਦੋਂ ਗੁਰਮੇਜ ਸਿੰਘ ਨੂੰ ਅਲਫ ਨੰਗਾ ਕਰਕੇ ਚੀਮਾ ਸਾਹਿਬ ਦੇ ਸਾਹਮਣੇ ਬਹੁਤ ਜ਼ਿਆਦਾ ਜਲਾਦ ਕੋਹ ਰਹੇ ਸੀ, ਤਾਂ ਉੱਥੇ ਉਹਦੀ ਮਾਂ ਨੂੰ ਚੱਕ ਲਿਆ, ਗੁਰਮੇਜ ਸਿੰਘ ਦੀ, ਉਸ ਜੁਝਾਰੂ ਸਿੰਘ ਦੀ। ਉਹਦੀ ਬੁੱਢੀ ਮਾਂ ਦੇ ਕੱਪੜੇ ਜਲਾਦਾਂ ਨੇ ਉਸ ਪੁੱਤ ਦੇ ਸਾਹਮਣੇ ਪਾੜਤੇ, ਤੇ ਉਹ ਜਦੋਂ ਪੂਰੀ ਤਰ੍ਹਾਂ ਨਗਨ ਉਹਨੂੰ ਕਰ ਰਹੇ ਸੀ, ਤਾਂ ਉਹ ਨਾਲੇ ਉਹਨੂੰ ਕੁੱਟ ਰਹੇ ਸੀ ਪੁਲਿਸ ਵਾਲੇ ਨੌਜਵਾਨ ਗੁਰਮੀਤ ਸਿੰਘ। ਉਸ ਮੌਕੇ ਭੁੱਬਾਂ ਮਾਰਦੀ ਹੋਈ ਜਿਹੜੀ ਬੇਬਸ ਮਾਂ ਸੀਗੀ, ਉਹ ਆਪਦੇ ਆਪ ਨੂੰ ਬਚਾਵੇ, ਇੱਕ ਪੁੱਤ ਆਪਦੇ ਆਪ ਨੂੰ ਬਚਾਵੇ, ਉਹਨੇ ਅੱਖਾਂ ਬੰਦ ਕਰ ਲਈਆਂ ਘੁੱਟ ਕੇ ਜੁਝਾਰੂ ਨੌਜਵਾਨ ਗੁਰਮੀਤ ਸਿੰਘ ਨੇ। ਉਹਨੂੰ ਡਾਂਗਾਂ ਨਾਲ ਕੁੱਟਣ ਲੱਗ ਗਏ, ਕਹਿੰਦੇ ਵੀ ਅੱਖਾਂ ਖੋਲ ਕੇ ਦੇਖ, ਤੇਰੀ ਮਾਂ ਨੂੰ ਇਸ ਤਰ੍ਹਾਂ ਦੇਖ। ਹੁਣ ਉਹਨੂੰ ਬੇਕਿਰਕੀ ਨਾਲ ਇੰਨੀ ਬੁਰੀ ਤਰ੍ਹਾਂ ਕੁੱਟ ਰਹੇ ਸੀ, ਪਰ ਉਸ ਗੁਰੂ ਦੇ ਸਿੱਖ ਨੇ ਅੱਖਾਂ ਨਹੀਂ ਖੋਲੀ। ਉਸ ਮੌਕੇ ਚੀਮਾ ਸਾਹਿਬ ਦੱਸਦੇ ਹੁੰਦੇ ਆ, ਮਾਂ ਭੁੱਬਾਂ ਮਾਰ ਕੇ ਰੋਂਦੀ ਸੀ, ਕਿਉਂਕਿ ਉਹ ਦੇਖ ਨਹੀਂ ਸੀ ਸਕਦੀ ਆਪਣੀ ਪੁੱਤ ਨਾਲ ਜੋ ਉੱਥੇ ਹੋ ਰਿਹਾ ਸੀ। ਕਹਿੰਦੀ ਪੁੱਤ ਮੇਰੇ ਲਈ ਤਾਂ ਤੂੰ ਉਹੀ ਨਿੱਕਾ ਜਿਹਾ ਮੇਜਾ ਪੁੱਤ ਆ ਮੇਰਾ, ਜਿਹੜਾ ਜਦੋਂ ਮੈਂ ਘਰੇ ਆਪ ਫਿਰਦੀ ਹੁੰਦੀ ਸੀ, ਤੂੰ ਮੇਰੇ ਕੋਲ ਮੇਰਾ ਦੁੱਧੂ ਮੰਗਦਾ ਸੀ, ਮੇਰੇ ਕੋਲੇ ਰਹਿੰਦਾ ਫਿਰਦਾ ਸੀ, ਰੜਦਾ ਫਿਰਦਾ ਸੀ। ਤੂੰ ਲਾੜ ਲਿਆ ਸੋਹਣਿਆ, ਮੈਂ ਤੇਰੇ ਕੁੱਟ ਪੈਂਦੀ ਦੇਖ ਨਹੀਂ ਸਕਦੀ, ਇਹਨਾਂ ਬੁੱਚੜਾਂ ਤੋਂ, ਇਹਨਾਂ ਜਲਾਦਾਂ ਤੋਂ। ਤੂੰ ਅੱਖਾਂ ਖੋਲ ਕੇ
ਮੈਨੂੰ ਦੇਖ ਲਾ ਪੁੱਤ, ਮੇਰੇ ਲਈ ਤਾਂ ਤੂੰ ਉਹੀ ਆ 4-5 ਸਾਲ ਦਾ ਜਿਹੜਾ ਨਿਆਣਾ ਸੀ। ਹੁਣ ਇਹ ਜੀਆਂ ਇਹੋ ਜਿਹੀਆਂ ਹਜ਼ਾਰਾਂ ਗੱਲਾਂ ਜਦੋਂ ਸੋਸ਼ਲ ਮੀਡੀਆ ਸ਼ੁਰੂ ਕੀਤਾ 2012-13 ਚ ਮੈਂ ਜੇਲ੍ਹ ਤੋਂ ਆਉਣ ਤੋਂ ਬਾਅਦ, ਮੈਨੂੰ ਲੱਗਦਾ ਵੀ ਲੱਖਾਂ ਹੀ ਇਸ ਤਰ੍ਹਾਂ ਦੀਆਂ ਕਥਾ ਕਹਾਣੀਆਂ ਸੋਸ਼ਲ ਮੀਡੀਆ ਤੇ ਆਪ ਲਿਖੀਆਂ, ਲੋਕਾਂ ਨੂੰ ਪ੍ਰੇਰਨਾ ਕੀਤੀ ਵੀ ਲਾਈਵ ਹੋ ਕੇ ਵੀਡੀਓ ਤੇ ਪਾਓ। ਮੇਰੇ ਫੇਸਬੁੱਕ ਖਾਤੇ ਬੜੀ ਵਾਰ ਇਸ ਕਰਕੇ ਬਲੌਕ ਹੋਏ। ਮੈਂ ਲੋਕਾਂ ਨੂੰ ਪ੍ਰੇਰਨਾ ਦਿੰਦਾ, ਕਹਿੰਦਾ, ਤੇ ਬਹੁਤ ਸਾਰਾ ਸਾਡੀ ਕੌਮ ਦੇ ਵਿੱਚ ਇੱਕ ਇਹੋ ਜਿਹਾ ਵਰਗ ਵਾ ਜਿਨ੍ਹਾਂ ਨੂੰ 1978 ਤੋਂ ਜਾਂ 84 ਤੋਂ ਬਾਅਦ ਜਿਹੜੀ ਖਾੜਕੂ ਲਹਿਰ ਚੱਲੀ, ਜਿਹੜੀ ਪੰਥ ਲਈ, ਪੰਜਾਬ ਲਈ ਲੜਨ ਮਰਨ ਵਾਲੇ ਸੂਰਮਿਆਂ ਨੇ ਸਿਰਾਂ ਤੇ ਖੱਫਣ ਬੰਨ੍ਹ ਕੇ ਸਾਡੇ ਵੀਰਿਆਂ ਨੇ ਕੁਰਬਾਨੀਆਂ ਕੀਤੀਆਂ। ਇੱਕ ਧਿਰ ਪੰਜਾਬ ਦੇ ਪੰਥ ਵਿੱਚ ਇੱਕ ਇਹੋ ਜਿਹੀ ਪੈਦਾ ਹੋਈ, ਉਹ ਵੀ ਆਪਦੇ ਆਪ ਨੂੰ ਖਾਲਿਸਤਾਨੀ ਕਹਾਉਂਦੇ ਨੇ। ਉਹਨਾਂ ਨੂੰ ਬੜੀ ਨਫ਼ਰਤ ਆ, ਬੜੀ ਤਕਲੀਫ ਆ ਉਸ ਖਾੜਕੂ ਲਹਿਰ ਨਾਲ ਸੰਬੰਧਿਤ ਕੁਝ ਫੈਸਲੇ ਜਾਂ ਕੁਝ ਵਿਅਕਤੀਆਂ ਤੋਂ ਉਹਨਾਂ ਦੀ ਸਮੱਸਿਆ ਵਾ। ਪਰ ਉਹ ਪੂਰੀ ਦੀ ਪੂਰੀ ਖਾੜਕੂ ਲਹਿਰ ਨੂੰ ਰੱਦ ਕਰਨ ਵਾਲੀਆਂ ਜਦੋਂ ਗੱਲਾਂ ਕਰਦੇ ਆ, ਉਦੋਂ ਉਹਨਾਂ ਨੂੰ ਉਹ ਸਾਰੇ ਵੀ ਚੁੱਭਦੇ ਆ ਜਿਹੜੇ ਇਸ ਖਾੜਕੂ ਲਹਿਰ ਦੇ ਪੱਖ ਲੋਕਾਂ ਦੇ ਸਾਹਮਣੇ ਰੱਖਦੇ ਆ, ਕਿਉਂਕਿ ਉਹਨਾਂ ਦਾ ਏਜੰਡਾ ਤਾਂ ਇਹ ਆ ਵੀ ਅਸੀਂ ਲੋਕਾਂ ਦੇ ਦਿਲ ਦਿਮਾਗ ਦੇ ਵਿੱਚ ਖਾੜਕੂ ਲਹਿਰ ਦੇ ਖਿਲਾਫ ਮਾਹੌਲ ਪੈਦਾ ਕਰਨ। ਤੇ ਅਸੀਂ ਸਾਡੇ ਵਰਗੇ ਜਦੋਂ ਇਹੋ ਜਿਹੀਆਂ ਗੱਲਾਂ ਦੱਸਦੇ ਆ ਖਾੜਕੂ ਲਹਿਰ ਦੀਆਂ, ਜਾਂ ਅਸੀਂ ਲੋਕਾਂ 'ਚ ਤੱਥ ਲੈ ਕੇ ਆਉਂਦੇ, ਤਾਂ ਲੋਕਾਂ ਦੇ ਸਾਹਮਣੇ ਉਹਨਾਂ ਦਾ ਏਜੰਡਾ ਵੀ ਫਿਰ ਖਤਮ ਹੁੰਦਾ। ਲੋਕ ਕਹਿੰਦੇ ਆ, ਸੰਗਤ ਕਹਿੰਦੀ ਆ ਵੀ ਯਾਰ ਉਸ ਦੌਰ ਵਿੱਚ ਇਹਨਾਂ ਸਿੰਘਾਂ ਨੇ ਤਾਂ ਬਹੁਤ ਚੰਗਾ ਕੀਤਾ ਵਾ ਪੰਥ ਲਈ, ਹੋਰ ਕੀ ਕਰਦੇ ਕਰੇ, ਕਿਉਂ ਕੀਤਾ। ਹੁਣ ਅਸੀਂ ਇੱਥੇ ਮੈਂ ਇੱਕ ਗੱਲ ਕਹਿਣਾ ਕਿ ਖਾੜਕੂ ਲਹਿਰ ਦੌਰਾਨ ਉਹ ਬੰਦੇ ਹੀ ਸੀ, ਉਹ ਵਿਚਾਰੇ ਟਰੱਕ ਡਰਾਈਵਰ, ਕੋਈ ਸਕੂਲ ਪੜ੍ਹਦਾ, ਕੋਈ ਬੈਂਕ 'ਚ ਜੌਬ ਕਰਦਾ, ਕੋਈ ਫੌਜ 'ਚੋਂ ਪੁਲਿਸ 'ਚੋਂ ਇੱਧਰੋਂ ਭਗੌੜਾ ਹੋ ਗਿਆ। ਇਹ ਸਾਰੇ ਜਿਹੜੇ ਸੀ, ਇਹਨਾਂ ਤੋਂ ਗਲਤੀਆਂ ਹੋਈਆਂ ਹੋਣਗੀਆਂ। ਇਹ ਨਹੀਂ ਕਿਹਾ ਜਾ ਸਕਦਾ ਕਿ ਸਾਰੇ ਦੇ ਸਾਰੇ ਖਾੜਕੂਆਂ ਨੇ ਬਿਲਕੁਲ 100%, ਪਰ ਜਿਹੜੀਆਂ ਉਹਨਾਂ ਦੀਆਂ ਗਲਤੀਆਂ ਜਾਂ ਗੜਬੜਾਂ ਨੇ ਉਹਦੀ ਕਰਕੇ ਪੂਰੀ ਦੀ ਪੂਰੀ ਲਹਿਰ ਨੂੰ ਰੱਦ ਕਰਨਾ, ਨਫ਼ਰਤ ਕਰਨਾ, ਉਹਦੇ ਖਿਲਾਫ ਮਾਹੌਲ ਸਿਰਜਣਾ, ਇੱਥੋਂ ਤੱਕ ਗਰਕ ਜਾਣਾ ਵੀ ਜਿਹੜੇ ਸਾਡੇ ਵਰਗੇ ਬੰਦੇ ਇਸ ਲਹਿਰ ਦੇ ਹੱਕ 'ਚ ਲਿਖਦੇ ਬੋਲਦੇ ਆ, ਸਾਨੂੰ ਟਾਰਗੇਟ ਕਰਨਾ, ਕਿ ਸਾਡੇ ਖਿਲਾਫ ਮਾਹੌਲ ਸਿਰਜਣਾ। ਇੱਥੋਂ ਤੱਕ ਤਾਂ ਗੱਲ ਕੀ ਹੋਈ ਆ ਵੀ ਇਹ ਬੜਾ ਖਾੜਕੂਆਂ ਦਾ ਹੇਜਲਾ ਬਣਦਾ, ਇਹਨੂੰ ਗਾਲਾਂ ਕੱਢੋ, ਇਹਨੂੰ ਭੰਡੋ ਨਿੰਦੋ, ਇਹ ਐ ਕਰਦਾ, ਉਹ ਕਰਦਾ, ਇਹ ਕੁਛ ਵੀ ਚੱਲਦਾ। ਮੇਰੇ ਨਾਲ ਤਾਂ ਬੜੀ ਪਤਲੇ ਇਸ ਤਰੀਕੇ ਨਾਲ, ਔਰ ਕਹਾਉਂਦੇ ਉਹ ਵੀ ਆਪਦੇ ਆਪ ਨੂੰ ਪੰਥਕ ਯੋਧੇ ਆ ਵੀ ਅਸੀਂ ਖਾਲਿਸਤਾਨ ਦੇ ਬੜਾ ਝੰਡਾ ਬਰਦਾਰ ਆ, ਪਰ ਘਮਾਣ ਕਿਉਂਕਿ ਖਾੜਕੂਆਂ ਦੀ ਹਮਾਇਤ ਕਰਦਾ, ਇਸ ਕਰਕੇ ਇਹਦਾ ਅਸੀਂ ਜਲੂਸ ਕੱਢਣਾ ਲੱਗੇ ਰਹਿੰਦੇ ਵਿਚਾਰੇ। ਪਰ ਮੈਂ ਜਿਹੜੀ ਇਹ ਗੱਲ ਕੀਤੀ ਆ, ਉਹ ਮੈਂ ਇੱਥੋਂ ਛੇੜੀ ਸੀ ਗੱਲ, ਤਾਂ ਆਪਾਂ ਇੱਥੋਂ ਤੁਰੇ ਸੀ ਵੀ ਜਿਹੜੇ ਆਹ ਕਹਿੰਦੇ ਆ ਵੀ ਪੁਰਾਣਾ ਇਤਿਹਾਸ ਜਿੰਨਾ ਮਰਜ਼ੀ ਸੁਣ ਲਓ, ਆਹ ਜਿਹੜੀਆਂ ਸਾਡੀਆਂ ਇਸ ਸੰਘਰਸ਼ ਦੀਆਂ ਕਥਾਵਾਂ ਨੇ, ਕਹਾਣੀਆਂ ਨੇ, ਇਹ ਕਿਹਨੇ ਲੈ ਕੇ ਆਉਣੀਆਂ ਨੇ। ਹੁਣ ਆਪਾਂ ਨੂੰ ਪਤਾ ਇੱਕ ਬੜਾ ਉਹਦਾ ਗੀਤ ਮਸ਼ਹੂਰ ਹੋਇਆ ਸੀ ਹੰਸਰਾਜ ਹੰਸ ਦਾ, ਪੱਤਾ ਪੱਤਾ ਸਿੰਘਾਂ ਦਾ ਵੈਰੀ ਕੈਸਟ ਵਿੱਚ ਜਦੋਂ ਆਇਆ ਸੀ, ਉਹ ਬੜੀ ਚਰਚਾ ਹੋਈ ਸੀ। ਏਦਾਂ ਦਾ ਨਾਵਲ ਵੀ ਨੇਗੇ ਭਾਈ ਵੀਰ ਸਿੰਘ ਦੇ, ਜਿਨ੍ਹਾਂ ਵਿੱਚੋਂ ਲਿਖਦੇ ਆ ਵੀ ਇੱਕ ਸ਼ਾਮੇ ਖੱਤਰੀ ਦਾ ਮੁੰਡਾ ਸਿੰਘ ਸੱਜ ਗਿਆ। ਔਰ ਇਤਿਹਾਸ ਦੇ ਵਿੱਚ ਇਹੋ ਜਿਹੀਆਂ ਬੜੀਆਂ ਹੀ ਸਾਡੇ ਕੋਲੇ ਗੱਲਾਂ ਮਿਲਦੀਆਂ ਨੇ ਬੜੀਆਂ, ਤੇ ਉਹ ਇੱਕ ਜਿਹੜਾ ਸੀਗਾ ਸਿੱਖ ਸੱਜ ਗਿਆ ਤੇ ਬਾਅਦ ਚ ਉਹਦੇ ਨਾਲ ਆਹ ਹੋਇਆ। ਹੁਣ ਏਦਾਂ ਦੀਆਂ ਕਹਾਣੀਆਂ ਅੱਜ ਦੇ ਦੌਰ 'ਚ ਵੀ, ਮੈਂ ਇੱਥੇ ਕਈ ਵਾਰ ਇਹ ਗੱਲ ਕਰਦਾ ਹੁੰਦਾ ਵੀ ਸਾਨੂੰ ਇਹ ਇੱਕ ਵੱਡਾ ਪ੍ਰੋਗਰਾਮ ਕਰਨਾ ਚਾਹੀਦਾ ਕਦੇ, ਜੇ ਹੋਵੇ ਪੰਥ ਵਿੱਚ ਬੜੀ ਚੰਗੀ ਗੱਲ ਆ। ਜਿਵੇਂ ਇੱਕ ਬਲਦੀਪ ਸਿੰਘ ਫੂਲ ਹੋਇਆ, ਬੱਬਰ ਖਾਲਸਾ ਦਾ ਸ਼ਹੀਦ ਹੋਇਆ, ਉਹ ਪੰਡਿਤ ਸ਼ਰਮਾ ਪਰਿਵਾਰ ਸੀ, ਉਹਦੇ ਵਰਗੇ ਘੱਟੋ ਘੱਟ ਹੋਰ 50-60 ਗੈਰ ਸਿੱਖ ਹਿੰਦੂ ਪਰਿਵਾਰਾਂ ਦੇ ਨੌਜਵਾਨ ਜਿਹੜੇ ਕਿ ਖਾੜਕੂ ਲਹਿਰ ਦੇ ਦੌਰਾਨ ਖਾਲਿਸਤਾਨ ਲਈ ਜਾਨਾਂ ਬਾਹਰ, ਇਵੇਂ ਹੀ ਬਸ਼ੀਰ ਮੁਹੰਮਦ ਵਰਗੇ ਮੁਸਲਮਾਨ ਗੁਜਰਾਂ ਚੋਂ ਆਏ, ਇੱਕ ਜੁਬੈਰ ਅਹਿਮਦ ਹੁੰਦਾ ਸੀ ਇੱਥੋਂ ਗੁਰਦਾਸਪੁਰ ਵੱਲ, ਇਹ ਮੁਸਲਮਾਨ, ਇਹ ਆਪਣੇ ਹਿੰਦੂ ਪਰਿਵਾਰਾਂ ਚੋਂ, ਇਹ ਸਾਰਿਆਂ ਦੇ ਬਾਰੇ ਮੇਰੇ ਮਨ ਵਿੱਚ ਇਹ ਵਿਚਾਰ ਆਉਂਦਾ ਰਹਿੰਦਾ ਵੀ ਜਿਹੜੇ ਸਾਡੇ ਕੌਮ ਦੇ ਸਿੱਖਾਂ ਦੇ ਬੱਚੇ ਸੀ ਜਾਂ ਸਿੱਖ ਪਰਿਵਾਰਾਂ 'ਚ ਜੰਮੇ ਸੀ, ਉਹਨਾਂ ਨੇ ਤਾਂ ਜੋ ਕੀਤਾ ਸੋ ਕੀਤਾ, ਉਹਨਾਂ ਦਾ ਤਾਂ ਇੱਕ ਹੱਕ ਤੇ ਇੱਕ ਫਰਜ਼ ਸੀ। ਪਰ ਜਿਹੜੇ ਇਹ ਹਿੰਦੂਆਂ ਚੋਂ, ਮੁਸਲਮਾਨਾਂ ਚੋਂ ਜਾਂ ਹੋਰ ਮਜ਼ਹਬਾਂ ਧਰਮਾਂ ਚੋਂ ਆ ਕੇ ਸਿੱਖ ਸੱਜ ਕੇ, ਉਹਨਾਂ ਦਾ ਫਿਰ ਪੁਰਾਤਨ ਤਾਂ ਪਹਿਲੋਂ ਵਾਲਾ ਤਾਂ ਰਿਹਾ ਹੀ ਨਹੀਂ। ਜਦੋਂ ਸਿੱਖ ਸੱਜ ਗਿਆ ਫਿਰ ਉਹਨਾਂ ਦਾ ਪਿਛਲਾ ਤਾਂ ਕਹਿੰਦੇ ਆ ਨਾ ਆਪਣੀ ਜਾਤ ਕੁੱਲ ਧਰਮ ਪਿਛਲਾ ਨਾਸ਼ ਹੋ ਜਾਂਦਾ। ਪਰ ਇੱਕ ਦੁਨੀਆ ਨੂੰ ਦੱਸਣ ਲਈ, ਇੱਕ ਕਹਿਣ ਲਈ ਗੱਲ ਇਤਿਹਾਸ ਦੇ ਵਿੱਚ ਤਾਂ ਆਉਣੀ ਹੋਈ ਹੈ ਨਾ ਕਿ ਪਹਿਲੋਂ ਉਹ ਫਲਾਨਾ ਸੀ। ਹੁਣ ਜਿਹੜੇ ਆ ਸਾਡੇ ਪ੍ਰਚਾਰਕ ਨੇ, ਇਹਨਾਂ ਨੇ ਕਦੇ ਇਹ ਗੱਲਾਂ ਸੰਗਤ ਵਿੱਚ ਜੇ ਪ੍ਰਚਾਰੀਆਂ ਹੋਣ ਤਾਂ ਜਿਹੜੇ ਆ ਕਈ ਕਮਲ ਕੁੱਟਦੇ ਰਹਿੰਦੇ ਆ ਵੀ ਜੇ ਹਿੰਦੂਆਂ ਦੇ ਦੁਸ਼ਮਣ ਸੀ ਖਾਲਿਸਤਾਨੀ ਜਾਂ ਖਾੜਕੂ ਜਾਂ ਭਿੰਡਰਾਂ ਵਾਲੇ ਸੰਤਾਂ ਬਾਰੇ, ਇਹ ਸਾਰੀਆਂ ਗੱਲਾਂ ਦੇ ਜਵਾਬ ਉੱਥੇ ਹੀ ਮਿਲ ਜਾਣ ਵੀ ਜਿਹੜੇ ਖਾੜਕੂ ਲਹਿਰ ਦੇ ਵਿੱਚ ਕਹਿੰਦੇ ਘੁੰਮਦੇ ਜਰਨੈਲੀਆਂ ਮਾਣਦੇ ਰਹੇ, ਬਸ਼ੀਰ ਮੁਹੰਮਦ ਭੰਮੇ ਕਲਾਂ ਵਾਲੇ ਨੂੰ ਜਾਂ ਬਲਦੀਪ ਸਿੰਘ ਫੂਲ ਨੂੰ ਜਾਂ ਹੋਰਾਂ ਨੂੰ ਨਹੀਂ ਪਤਾ ਲੱਗਿਆ ਵੀ ਇਹ ਤਾਂ ਜੀ ਹਿੰਦੂਆਂ ਦੇ ਦੁਸ਼ਮਣ ਨੇ।
ਇਹ ਗੱਲਾਂ ਦੇ ਇਤਿਹਾਸਕ ਤੌਰ ਦੇ ਉੱਤੇ ਤੱਥ ਵੇਰਵੇ ਸਾਹਮਣੇ ਲਿਆਉਣ ਦੀ, ਪ੍ਰਚਾਰਨ ਦੀ ਜਿਨ੍ਹਾਂ ਦੀ ਜ਼ਿੰਮੇਵਾਰੀ ਆ, ਉਹ ਕਹਿੰਦੇ ਜੀ ਨਹੀਂ, ਸਾਤੋਂ ਭਾਈ ਮਤੀ ਦਾਸ ਭਾਈ ਸਤੀ ਦਾਸ ਦਾ ਸੁਣ ਲਓ, ਪੁਰਾਣੇ ਇਤਿਹਾਸ ਸੁਣ ਲਓ। ਔਰ ਇਹ ਗੱਲ ਉਹੀ ਆ ਜਿਵੇਂ ਜਿੱਦਣ ਪੰਜਾ ਸਾਹਿਬ ਦਾ ਸਾਕਾ ਵਾਪਰਿਆ, ਉਦੋਂ ਬਾਅਦ ਵਿੱਚ ਇੱਥੇ ਅਕਾਲ ਤਖਤ ਦੇ ਸਰਮੁਖ ਜਦੋਂ ਕਹਿੰਦੇ ਇਕੱਤਰਤਾ ਹੋਈ ਤਾਂ ਜਥੇਦਾਰ ਝੱਬਰ ਨੇ ਉੱਥੇ ਢਾਡੀ ਜਿਹੜੇ ਲੱਗੇ ਸੀ ਕਵੀਸ਼ਰ ਗਾਉਣ, ਉਹਨਾਂ ਨੂੰ ਫੜ ਕੇ ਕਹਿੰਦਾ ਵੀ ਤੁਹਾਡੇ ਕੋਲੇ ਪੁਰਾਤਨ ਇਤਿਹਾਸ ਬਹੁਤ ਆ, ਬੜੀ ਚੜ੍ਹਦੀ ਕਲਾ, ਪਰ ਤੁਹਾਡੇ ਕੋਲੇ ਕਿਸੇ ਕੋਲੇ ਅੱਜ ਦੇ ਸਮੇਂ ਦੇ ਬੰਦਿਆਂ ਬਾਰੇ ਜਿਹੜੀਆਂ ਸ਼ਹਾਦਤਾਂ ਹੋ ਰਹੀਆਂ ਨੇ, ਜੋ ਆਪਾਂ ਕੁਰਬਾਨੀਆਂ ਹੁਣ ਕਰ ਰਹੇ ਹਾਂ, ਇਹਦੇ ਬਾਰੇ ਕੁਝ ਲਿਖਿਆ ਹੈਗਾ? ਕਹਿੰਦੇ ਜੀ ਉਹ ਸਾਡੇ ਕੋਲ ਪੁਰਾਤਨ ਹੀ ਆ। ਕਹਿੰਦੇ ਚਲੋ ਪੁਰਾਤਨ ਵੀ ਚੰਗਾ ਵਾ, ਪ੍ਰਮਾਣ ਆ, ਪਰ ਅੱਜ ਪੰਥ ਨੂੰ ਲੋੜ ਅੱਜ ਦੇ ਸਮੇਂ ਦੇ ਇਤਿਹਾਸ ਦੀ, ਉਹ ਵੀ ਸੁਣਾਇਆ। ਅੱਜ ਦੇ ਸਾਡੇ ਬਹੁਤੇ ਪ੍ਰਚਾਰਕਾਂ ਦਾ ਇਹ ਜਿਹੜਾ ਕਹਿਣਾ ਵਾ ਕਿ ਅਸੀਂ ਜੀ ਪੁਰਾਤਨ ਸੁਣਾਉਂਦੇ ਹਾਂ, ਮੈਂ ਇਹ ਕਹਿਣਾ ਹੈਗਾ ਕਿ ਜੇ ਪੁਰਾਤਨ ਵੀ ਚੱਜ ਨਾਲ ਸੁਣਾਇਆ ਹੁੰਦਾ ਤਾਂ ਗੱਲ ਕੋਈ ਹੋਰ ਹੁੰਦੀ। ਅੱਜ ਹਾਲ ਇਹ ਆ ਕਿ ਸਾਨੂੰ ਰਮਾਇਣ ਤੇ ਮਹਾਭਾਰਤ ਦਾ ਸਾਰੀ ਚੇਤੇ ਕਰਾਤੀ ਪ੍ਰਚਾਰਕ ਸ਼੍ਰੇਣੀ ਨੇ ਸਾਡੀ, ਕਿਉਂਕਿ ਜਦੋਂ ਵੀ ਕਿਸੇ ਸਭਾ ਸਮਾਗਮ 'ਚ ਜਾਈਦਾ ਇਹ ਵਿਚਾਰੇ ਉੱਥੇ ਦੇਵੀ ਦੇਵਤੇ ਸੱਦ ਲੈਂਦੇ ਆ ਵੀ ਕਿ ਉਹ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕਾਹਦਾ ਹੋਇਆ, ਉਤੋਂ ਦੇਵੀਆਂ ਆ ਗਈਆਂ, ਦੇਵਤੇ ਆ ਗਏ, ਵਿਸ਼ਨੂੰ ਨੇ ਵਾਹ ਕਰਤਾ, ਕ੍ਰਿਸ਼ਨ ਨੇ ਆਹ ਕਰਤਾ, ਰਾਮਚੰਦਰ ਨੂੰ ਐ ਹੋ ਗਿਆ। ਹਰ ਗੱਲ ਦੇ ਵਿੱਚ ਅਸੀਂ ਹਿੰਦੂ ਧਰਮ ਤੋਂ ਉਹ ਲੈਂਦੇ ਆ ਉਦਾਹਰਨਾਂ, ਤੇ ਫਿਰ ਸਾਨੂੰ ਇਹ ਥੋੜੀ ਪਤਾ ਲੱਗਣਾ ਵੀ ਭਾਈ ਕਨ੍ਹਈਆ ਜੀ ਕਿੱਥੋਂ ਦੇ ਸੀ ਤੇ ਪੀਰ ਬੁੱਧੂ ਸ਼ਾਹ ਨਾਲ ਸਾਡਾ ਕੀ ਰਿਸ਼ਤਾ। ਸਾਨੂੰ ਕਿੱਥੋਂ ਪਤਾ ਲੱਗਣਾ ਕਿ ਭਾਈ ਮਰਦਾਨਾ ਜੀ ਦਾ ਜ਼ਿਕਰ ਕਿਉਂ ਕਰਨਾ ਹੈ, ਜਾਂ ਅਸੀਂ ਸਾਈਂ ਮੀਆਂ ਮੀਰ ਜੀ ਨੂੰ ਕਿਸ ਅਰਥ ਵਿੱਚ ਲੈਣਾ। ਸਾਨੂੰ ਕਿਵੇਂ ਪਤਾ ਲੱਗੂਗਾ ਕਿ ਲਖਪਤ ਰਾਏ ਨਾਲ ਸਾਡਾ ਕਿਹੋ ਜਿਹਾ ਰਿਸ਼ਤਾ ਹੋਣਾ ਚਾਹੀਦਾ ਤੇ ਮੀਰ ਮੰਨੂ ਨੂੰ ਅਸੀਂ ਕਿਉਂ ਨਫ਼ਰਤ ਕਰਨੀ। ਇਹ ਸਾਰੀਆਂ ਗੱਲਾਂ ਜਿਨ੍ਹਾਂ ਨੇ ਦੱਸਣੀਆਂ ਸੀ ਉਹ ਸੀ ਸਾਡੇ ਪ੍ਰਚਾਰਕ, ਤੇ ਜਿਹੜੇ ਪ੍ਰਚਾਰਕਾਂ ਦਾ ਇਹ ਦਾਵਾ ਕਿ ਅਸੀਂ ਤਾਂ ਜੀ ਪੁਰਾਤਨ ਪ੍ਰਚਾਰ ਕਰ ਸਕਦੇ ਹਾਂ, ਅੱਜ ਵਾਲਾ ਨਹੀਂ ਕਰ ਸਕਦੇ। ਫਿਰ ਅੱਜ ਵਾਲਾ ਤਾਂ ਚਲੋ ਨਹੀਂ ਕਰ ਸਕਦੇ, ਤੇ ਪੁਰਾਤਨ ਬਹੁਤ ਵੱਡਾ ਇੱਕ ਫਰਕ, ਵਿਚਾਰਧਾਰਕ ਫਰਕ ਜਿਹੜਾ 84 ਨੇ ਪਾਇਆ, ਉਹਨੂੰ ਸਮਝਣ ਦੀ, ਉਹਨੂੰ ਮੰਨਣ ਦੀ ਇਹਨਾਂ ਨੂੰ ਲੋੜ ਨਹੀਂ ਲੱਗਦੀ। ਜਦੋਂ ਕਿ ਇਹ ਸੱਚ ਵਾ ਕਿ ਜਿਹੜੀਆਂ ਸਾਡੀਆਂ ਟਕਸਾਲਾਂ, ਸੰਪਰਦਾਵਾਂ, ਨਿਹੰਗ ਦਲ ਜਾਂ ਹੋਰ ਜਿਹੜਾ ਕੁਛ 1984 ਤੋਂ ਪਹਿਲਾਂ ਲਿਖਦੇ, ਬੋਲਦੇ, ਪ੍ਰਚਾਰਦੇ ਆਏ, ਉਹ ਨੈਰੇਟਿਵ, ਉਹ ਉਦਾਹਰਨਾਂ, ਉਹ ਸਾਰਾ ਕੁਛ ਉਦੋਂ ਪਹਿਲਾਂ ਓਕੇ ਹੋਣਾ, ਉਸ ਮਾਹੌਲ ਵਿੱਚ, ਉਸ ਦੌਰ ਵਿੱਚ ਉਹ ਵਿਆਖਿਆ ਪੰਥ ਨੂੰ ਪ੍ਰਵਾਨ ਹੋ ਸਕਦੀ ਹੋਊਗੀ। ਪਰ 1984 ਤੋਂ ਬਾਅਦ ਜੇ ਤੁਸੀਂ ਅੱਜ ਵੀ ਹਿੰਦੂਆਂ ਬਾਰੇ, ਹਿੰਦੂ ਧਰਮ ਬਾਰੇ, ਹਿੰਦੂ ਇਤਿਹਾਸ ਬਾਰੇ, ਹਿੰਦੂ ਸੋਚ ਬਾਰੇ ਉਹੀ ਕੁਝ ਸੋਚਦੇ ਰਹੋ ਜੋ ਕੁਝ ਪਹਿਲਾਂ ਸੋਚਦੇ ਰਹੇ ਆ, ਫਿਰ ਪੁਆੜਾ ਪਊਗਾ। ਹੁਣ ਉਸ ਹਿੰਦੂਆਂ ਦੀ ਸਿਫਤ ਕਰਨੀ ਜਿਹੜੇ ਸਿੱਖੀ ਦਾ ਖੁਰਾ ਖੋਜ ਵਟਾਉਣ ਨੂੰ ਤੁਰੇ ਫਿਰਦੇ ਤੇ ਖੜਨਾ ਗੁਰੂ ਘਰ ਦੇ ਵਿੱਚ, ਜੈਸਾ ਰਾਮਚੰਦਰ ਦਾ ਬਹਾਨਾ ਲੈ ਕੇ ਵੀ ਦੇਖੋ ਜੀ ਗੁਰਬਾਣੀ ਚ ਤਾਂ ਰਾਮਚੰਦਰ ਦਾ ਜ਼ਿਕਰ ਹੀ ਬੜੀ ਵਾਰ ਆਇਆ, ਦੇਖੋ ਜੀ ਇੰਨੀ ਵਾਰ ਹਰੀ ਅੱਖਰ ਆਇਆ, ਇੰਨੀ ਵਾਰ ਵਿਸ਼ਨੂੰ ਆ ਗਿਆ ਜੀ, ਫਲਾਨਾ ਹੋ ਗਿਆ ਜੀ। ਅਗਲੇ ਤੁਹਾਡੇ ਧਰਮ ਨੂੰ, ਹਿੰਦੂ ਧਰਮ ਸਾਬਤ ਕਰਨ ਨੂੰ ਤੁਰੇ ਫਿਰਦੇ, ਤੇ ਆਪਾਂ ਹੋਰ ਹੀ ਘੋੜਾ ਭਜਾਇਆ ਹੋਇਆ। ਫਿਰ ਜੇ ਕੋਈ ਰੋਕਦਾ ਟੋਕਦਾ ਅਖੇ ਜੀ ਮੈਂ ਇੰਨੇ ਚਿਰ ਤੋਂ ਪ੍ਰਚਾਰ ਕਰਦਾ, ਭਾਈ ਇਹ ਕੋਈ ਗੱਲ ਨਹੀਂ ਬਣਦੀ, ਇਹ ਕੋਈ ਤੁਕ ਨਹੀਂ ਬਣਦੀ ਕਿ ਮੈਂ ਵੱਡਾ ਮੈਂ ਛੋਟਾ। ਸੱਚੀ ਗੱਲ ਇੱਕੋ ਹੀ ਆ, ਸਹੀ ਗੱਲ ਇੱਕੋ ਹੀ ਆ ਕਿ ਜਦੋਂ ਤੁਹਾਨੂੰ ਇਸ ਗੱਲ ਦੀ ਪਤਾ ਹੀ ਨਹੀਂ, ਇਸ ਗੱਲ ਬਾਰੇ ਅਕਲ ਹੀ ਨਹੀਂ ਕਿ ਕਿਹੜੇ ਵੇਲੇ ਤੇ ਕੀ ਕਹਿਣਾ, ਸੱਚ ਸੁਣਾਉਣ ਦਾ ਵੇਲਾ ਜਦੋਂ ਆਇਆ ਹੋਇਆ ਤੇ ਉਦੋਂ ਵੀ ਆਪਾਂ ਕੁਝ ਹੋਰ ਸੁਣਾ ਰਹੇ ਹਾਂ, ਤੇ ਜਿਹਨੂੰ ਸਾਹਮਣੇ ਬੈਠੀ ਸੰਗਤ ਝੂਠ ਸਮਝਦੀ, ਤੇ ਫਿਰ ਇਹ ਕਹਿਣਾ ਕਿ ਜੀ ਦੀਵਾਨ ਹਾਲ ਦੇ ਵਿੱਚ ਕੋਈ ਬਹਿੰਦਾ ਹੀ ਨਹੀਂ। ਅੱਜ ਦੀ ਨੌਜਵਾਨੀ ਨੂੰ ਜਿਸ ਪ੍ਰਸੰਗ ਦੀ ਲੋੜ ਆ, ਜਿਸ ਘਟਨਾ ਕਰਨ ਦੀ ਲੋੜ ਆ, ਉਹਦੇ ਤੋਂ ਆਪਾਂ ਟੁੱਟ ਰਹੇ ਆ, ਭੱਜ ਰਹੇ। ਔਰ ਇੱਕ ਗੱਲ ਹੋਰ ਕਹਿਣੀ ਇੱਥੇ ਬੜੀ ਜ਼ਰੂਰੀ ਬਣਦੀ ਆ, ਉਹ ਇਹ ਆ ਕਿ ਜਿਹੜੀਆਂ ਸਾਡੀਆਂ ਸੰਪਰਦਾਵਾਂ, ਬੁੱਢਾ ਦਲ, ਨਿਹੰਗ ਦਲ ਤੇ ਫਲਾਨੇ, ਇਹ ਜਿਹੜਾ ਕੁਛ ਪ੍ਰਚਾਰ ਦੇ ਆ ਰਹੇ ਨੇ, ਉਹਦੇ ਵਿੱਚੋਂ ਤਾਂ ਆਹੀ ਕੁਛ ਨਿਕਲੂਗਾ ਵੀ RSS ਨਾਲ ਸੰਬੰਧਿਤ ਸਾਧਵਾਦੇ ਤੇ ਹੋਰ ਸਾਰੇ, ਉਹਨਾਂ ਨਾਲ ਤਾਲਮੇਲ ਪੂਰਾ ਬੈਠ ਜੂ ਬੰਦੇ। ਜਿਹੜਾ ਕੁਛ ਭਗਵਾਨ ਬ੍ਰਿਗੇਡ ਕਹਿੰਦਾ ਉਹ ਸਾਰੇ ਦਾ ਸਾਰਾ ਕੁਛ ਕਦੇ ਗਲਤ ਨਹੀਂ ਲੱਗ ਸਕਦਾ। ਜਿਹੜਾ 1984 ਤੋਂ ਪਹਿਲਾਂ ਵਾਲਾ ਸਾਰਾ ਸਿਸਟਮ ਆ ਉਹਦੇ ਵਿੱਚ ਉਹਦੀ ਪੂਰੀ ਸਪੇਸ, ਕਿਉਂਕਿ ਇਹ ਗੱਲ ਤਾਂ ਕਲੀਅਰ ਕਰਨ ਦੀ, ਸਪਸ਼ਟ ਕਰਨ ਦੀ ਲੋੜ ਆ, ਲਕੀਰ ਨੂੰ ਸਮਝਣ ਦੀ ਤਾਂ ਲੋੜ ਆ, ਕਿਉਂਕਿ ਕਈ ਇਹੋ ਜਿਹੇ ਜਿਹਨੂੰ ਅੱਜ ਵੀ ਨਹੀਂ ਸਮਝ ਲੱਗਦੀ ਵੀ
ਸਾਨੂੰ ਅਸੀਂ ਕੀ ਗਲਤ ਕੀਤਾ? ਇਹ ਤਾਂ ਜੀ ਗੁਰਬਾਣੀ 'ਚ ਲਿਖਿਆ, ਅਸੀਂ ਤਾਂ ਜੀ ਸਦੀਆਂ ਤੋਂ, ਅਸੀਂ ਤਾਂ 50 ਸਾਲ ਤੋਂ ਸੁਣਦੇ ਆ ਰਹੇ, 50 ਸਾਲ ਤੋਂ ਜੇ ਗਲਤ ਸੁਣਦੇ ਆ ਰਹੇ ਹੋ ਤਾਂ ਕਰੀਏ ਕੀ ਤੁਹਾਡਾ? ਤੋ ਜਿਹੜਾ ਸਿੱਖ ਫਲਸਫੇ ਦਾ ਹਿੰਦੂਕਰਨ ਕਰੇ, ਜੇਕਰ ਕੋਈ ਇਹੋ ਜਿਹੀਆਂ ਹਰਕਤਾਂ, ਇਹੋ ਜਿਹੇ ਅਮਲ, ਇਹੋ ਜਿਹੀਆਂ ਗੱਲਾਂ ਕਰੇ ਜਿਹਦੇ ਨਾਲ ਸਿੱਖਾਂ ਦਾ ਪੱਖ ਕਮਜ਼ੋਰ ਹੁੰਦਾ ਹੋਵੇ, ਤੇ ਉੱਪਰੋਂ ਦਾਵਾ ਇਹ ਕਰੇ ਕਿ ਮੈਂ ਤਾਂ ਐ ਆ ਤੇ ਮੈਂ ਫਲਾਣੇ ਖਾਨਦਾਨ ਚੋਂ ਜੇ ਆਬੂ ਆ, ਉਹ ਚਾਹੇ ਜੋ ਮਰਜ਼ੀ ਬਣਿਆ ਫਿਰੇ, ਪੰਥ ਨੇ ਆਪ ਦਾ ਰਾਹ ਲੈਣਾ। ਪੰਥ ਨੂੰ ਇਹ ਲੋੜ ਨਹੀਂ ਹੈਗੀ ਕਿ ਤੂੰ ਕੁਰਬਾਨੀ ਕੀਤੀ, ਤੂੰ ਬਲਾਹ ਕੀਤਾ। ਪੰਥ ਨੂੰ ਇਹ ਦਿਖਦਾ ਕਿ ਸਾਡੇ ਹਿੱਤਾਂ ਦੀ ਰਾਖੀ ਕਿਵੇਂ ਹੁੰਦੀ। ਤੋ ਜਿਹੜੇ ਲੋਕ ਅੱਜ ਤੱਕ ਇਸ ਭਰਮ ਦੇ ਵਿੱਚ ਕਿ ਆਪਾਂ ਜੋ ਮਰਜ਼ੀ ਕਰੀਏ ਉਹ ਪ੍ਰਵਾਨ ਕਰਨਾ ਪਊ, ਜੋ ਮਰਜ਼ੀ ਕਹੀਏ ਉਹ ਸੰਗਤ ਨੂੰ ਸੁਣਨਾ ਪਊ, ਉਹ ਹੁਣ ਇਸ ਵਹਿਮ ਚੋਂ ਨਿਕਲ ਜਾਣ। ਸਮਾਂ ਦਿਨੋਂ ਦਿਨ ਹੋਰ ਤਰ੍ਹਾਂ ਦਾ ਆਉਂਦਾ ਜਾ ਰਿਹਾ, ਜਿਹਦੇ ਵਿੱਚ ਸਪਸ਼ਟਤਾ ਲਕੀਰ ਖਿੱਚਣੀ ਪੈਣੀ ਹੈ। ਆ ਮੋਦੀ ਤੇ ਭਾਗਮਾ ਬ੍ਰਿਗੇਡ ਜਿੰਨਾ ਜ਼ਿਆਦਾ ਸਿੱਖੀ ਅਤੇ ਸਿੱਖਾਂ ਦੇ ਉੱਤੇ ਇਸ ਤਰੀਕੇ ਦੇ ਪੁੱਠੇ ਸਿੱਧੇ ਡੰਗੇ ਟੇਢੇ ਹਮਲੇ ਕਰਨਗੇ, ਚਾਹੇ ਉਹ ਟਾਰਗੇਟ ਕਿਲਿੰਗ ਕਰਨ, ਚਾਹੇ ਉਹ ਆਹ ਜਿਹੜਾ ਕੁੱਤਾ ਕੰਮ ਫੜਿਆ ਵੀ ਹੌਲੀ ਹੌਲੀ ਸਿੱਖੀ ਨੂੰ ਹੜੱਪੀ ਚੱਲੋ, ਇਹਦੇ ਨਾਲ ਜਵੇ ਬਣ ਲਾਗੇ ਤਬਿਆ ਉਸ ਜਾਗੇ। ਉਹ ਸਿੱਖਾਂ ਦਾ ਤਾਂ ਕੰਮ ਹੀ ਸਿੱਧਾ, ਸਿੱਖਾਂ ਦੇ ਨਾਲ ਜਿਹਨੇ ਵੀ ਟੱਕਰ ਲਈ ਆ, ਜਿੰਨਾ ਟਾਈਮ ਉਹ ਭੋਲਾ ਜਿਹਾ ਬਣ ਕੇ ਚੱਲਦਾ ਰਿਹਾ, ਕੰਮ ਬਚਿਆ ਰਿਹਾ, ਤੇ ਜਿੱਦਣ ਪੰਗਾ ਪੈ ਗਿਆ ਮੁੜ ਕੇ ਉਧਰ ਨੂੰ ਉਸ ਡੇਰੇ 'ਚ ਉੱਲੂ ਹੀ ਫਿਰ ਬੋਲਦੇ ਹੁੰਦੇ ਆ। ਵਧੀਆ ਗੱਲ ਹੋਈ ਆ ਜਿਹੜਾ ਗਿਆਨੀ ਠਾਕਰ ਸਿੰਘ ਨੇ ਇਹ ਪੁਆੜਾ ਖੜਾ ਕਰ ਲਿਆ, ਤੇ ਹੁਣ ਕੋਈ ਛੇਤੀ ਕੀਤੇ ਉਧਰ ਨੂੰ ਜਾਊਗਾ ਨਹੀਂ। ਪਰ ਇਹ ਗੱਲ ਬੜੀ ਸਪਸ਼ਟਤਾ ਨਾਲ ਮੰਨੀਏ ਕਿ ਇਸ ਤੋਂ ਪਹਿਲਾਂ ਜਿਹੜੇ ਜਾਂਦੇ ਸੀ, ਜਦੋਂ ਉਹਨਾਂ ਨੂੰ ਰੋਕਦੇ ਟੋਕਦੇ ਸੀ ਨਾ, ਸਾਰੀਆਂ ਗੱਲਾਂ ਸੁਣ ਸੁਣ ਕੇ ਲੋਕਾਂ ਨੂੰ ਜਲੂਸ ਨਿਕਲ ਜਾਂਦਾ ਕਿ ਕਰੀਏ ਕੀ ਇਹਨੂੰ। ਤੋ ਜਿਹੜਾ ਹਿੰਦੂ ਰਾਸ਼ਟਰ ਦਾ ਭਗਵਾ ਝੰਡਾ ਚਲਾਉਣ ਲਈ ਦਿਨੋਂ ਦਿਨ ਅਗਲੇ ਅੱਗੇ ਨੂੰ ਵੱਧ ਰਹੇ ਨੇ, ਸਿੱਖੀ ਨੂੰ ਹੜੱਪਣ ਦੇ ਲਈ ਅੱਗੇ ਵੱਧ ਰਹੇ ਨੇ। ਆ ਜਦੋਂ ਜਨਵਰੀ ਫਰਵਰੀ ਦੇ ਵਿੱਚ ਦੇਖਿਓ, ਜਦੋਂ ਇਹਨਾਂ ਨੇ ਰੱਖਿਆ ਹੋਇਆ ਉੱਥੇ ਰਾਮ ਲੱਲਾ ਦਾ ਉਦਘਾਟਨ ਕਰਨ ਵਾਲਾ, ਕੀ ਇੱਥੇ ਹਨੇਰੀਆਂ ਵਗਣੀਆਂ ਜਿਹਦੇ ਚੋਂ ਅਗਲੇ ਕਹਿੰਦੇ ਆ ਕੁਝ ਹੋਰ ਪੁੱਠੇ ਸਿੱਧੇ ਕੰਮ ਕਰਾਂਗੇ ਤੇ ਅਗਲੀ ਲੋਕ ਸਭਾ ਚੋਣ ਕੁੱਟਣੀ ਆਪਾਂ ਜਿੱਤਨੇ। ਸੋ ਸਿੱਖ ਆਪਦੇ ਆਪ ਨੂੰ ਸਮਝੇ, ਆਪਦੀ ਹੋਂਦ ਹਸਤੀ ਨੂੰ ਪਛਾਣੇ, ਆਪਦੀਆਂ ਰੂਟਸ, ਆਪਦੀਆਂ ਜੜ੍ਹਾਂ ਨਾਲ ਜੁੜੇ, ਤੱਤ ਗੁਰਮਤ ਵੱਲ ਆਵੇ, ਨਾ ਤਾਂ ਬਹੁਤਾ ਜ਼ਿਆਦਾ ਤਰਕ ਵਿਤਰਕ ਵਾਲਾ ਤਰਕਸ਼ੀਲ ਤੇ ਨਾਸਤਕ ਬਣਿਆ ਫਿਰਦਾ, ਜਿਹੜਾ ਬਿਲਕੁਲ ਹੀ ਇਹੋ ਜਿਹਾ ਵਿਦਵਾਨ ਆ ਖੁਸ਼ਕ, ਨਾ ਤਾਂ ਇਹੋ ਜਿਹੀ ਵਿਦਵਤਾ ਪੰਥ 'ਚ ਚੱਲਦੀ, ਨਾ ਹੀ ਬਿਲਕੁਲ ਅੰਧ ਵਿਸ਼ਵਾਸ ਚੱਲਦਾ। ਅੰਧ ਵਿਸ਼ਵਾਸੀ ਸਾਧਪੁਣਾ ਤੇ ਮਿਸ਼ਨਰੀਆਂ ਨਾਸਤਕਾਂ ਵਾਲੀ ਤਰਕਸ਼ੀਲਤਾ ਵਾਲੀ ਜਿਹੜੀ ਵਿਦਵਤਾ, ਇਹਨਾਂ ਦੋਨਾਂ ਦਾ ਹੀ ਗੁਰੂ ਘਰ 'ਚ ਥਾਂ ਨਹੀਂ। ਇਹ ਨਹੀਂ ਕਿ ਦੋਨਾਂ ਨੂੰ ਖਾਰਜ ਵਾ, ਪਰ ਇਹਨਾਂ ਦੇ ਲਈ ਕੋਈ ਉਵੇਂ ਦਾ ਨਹੀਂ ਹੈਗਾ। ਇੱਥੇ ਤਾਂ ਗੁਰਸਿੱਖ ਸਹਿਜ ਸੁਭਾਅ, ਪੰਥ ਦੇ ਵਿੱਚ ਬੜੇ ਰੰਗ ਨੇ, ਪੰਥ 'ਚ ਸੇਵਾ ਕਰਨ ਦੇ ਹਜ਼ਾਰਾਂ ਢੰਗ ਤਰੀਕੇ ਨੇ, ਪਰ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਾ ਕੰਮ ਕਰਨਾ ਜਾਂ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਾ ਦਾ ਸਾਥ ਦੇਣਾ, ਇਹ ਕੰਮ ਬੜਾ ਗਲਤ ਆ। ਇਹਨੂੰ ਇਹ ਨਹੀਂ ਹੁੰਦਾ ਵੀ ਪਤਾ ਨਹੀਂ, ਪਤਾ ਸਭ ਨੂੰ ਹੀ ਹੁੰਦਾ। ਮੈਨੂੰ ਪਤਾ ਨਹੀਂ ਕਿ ਮੈਂ ਕੀ ਕਰਦਾ, ਤੇ ਮੈਨੂੰ ਇਹ ਵੀ ਪਤਾ ਜਿਹੜੇ ਪੰਥਕ ਅਤੇ ਖਾਲਿਸਤਾਨੀ ਬਾਣੇ ਦੇ ਵਿੱਚ ਉਸ ਬੁਰਕੇ 'ਚ ਜਦੋਂ ਦੀਪ ਸਿੱਧੂ ਦੀ ਚੜ੍ਹਾਈ ਹੋਊਗੀ ਉਹ ਦੀਪ ਸਿੱਧੂ ਦੀ ਫੋਟੋ ਲਾ ਲੈਣੀ ਹੈ, ਜੇ ਮਾਨ ਸਾਹਿਬ ਦੀ ਚੜ੍ਹਾਈ ਦੇਖੀ ਮਾਨ ਸਾਹਿਬ ਦੀ ਫੋਟੋ ਲਾ ਲੈਣੀ ਹੈ, ਜੇ ਅੰਮ੍ਰਿਤਪਾਲ ਦੀ ਚੜ੍ਹਾਈ ਆਈ ਉਹਦੀ ਫੋਟੋ ਲਾ ਲੈਣੀ ਹੈ, ਤੇ ਗਾਲਾਂ ਕੱਢਣੀਆਂ ਉਹਨਾਂ ਨੂੰ ਜਿਹੜੇ ਪੰਥ ਦੀ, ਖਾਲਿਸਤਾਨ ਦੀ, ਖਾੜਕੂ ਲਹਿਰ ਦੀ ਹਮਾਇਤ ਕਰਨ। ਕੋਈ ਨਾ ਕੋਈ ਪੱਜ, ਕੋਈ ਨਾ ਕੋਈ ਬਹਾਨਾ ਲੈ ਕੇ ਉਹਨਾਂ ਨੂੰ ਰੱਦ ਕਰਨਾ, ਤੇ ਮੁੜ ਕੇ ਫਿਰ ਕਹਿਣਾ ਕਿ ਨਹੀਂ ਜੀ ਅਸੀਂ ਤਾਂ ਆਪਦੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ। ਇਹ ਜਿਹੜਾ ਸਾਰਾ ਕੁਝ ਚੱਲ ਰਿਹਾ, ਇਹਦੇ ਵਿੱਚ ਪਤਾ ਹਰੇਕ ਨੂੰ ਹੀ ਆ ਵੀ ਕਿਹੜਾ ਕਿੱਥੇ ਖੜਾ। ਅੱਜ ਦੀ ਦੁਨੀਆ ਦੇ ਵਿੱਚ ਅੱਗੇ ਵਾਲਾ ਲੁੱਕ ਲਪੇਟ ਚੱਲਦਾ ਨਹੀਂ, ਸੋਸ਼ਲ ਮੀਡੀਆ ਦਾ ਜ਼ਮਾਨਾ, ਵਿਚਾਰ ਜਿਹੜੇ ਆ ਉਹ ਨਿਖਰ ਕੇ ਸਾਹਮਣੇ ਆ ਜਾਂਦੇ ਆ ਬੰਦੇ ਦੇ। 14 ਦਿਨਾਂ ਦੇ ਵਿੱਚ, 4 ਘੰਟਿਆਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਬੰਦੇ ਦੀ ਪਰਖ ਹੋ ਜਾਂਦੀ। ਸੋ ਗਿਆਨੀ ਸ਼ੇਰ ਸਿੰਘ ਦੇ ਇਸ ਜਿਹੜਾ ਉਹਨਾਂ ਨੇ ਯਾਤਰਾ ਕੀਤੀ ਆ ਸਾਧ ਦੇ ਡੇਰੇ ਦੀ, ਉਹ ਹਲਦੀ ਰੰਗੇ ਜਿਹੇ ਦੀ, ਉਹਦੀ ਕਰਕੇ ਪੰਥ ਤੇ ਪੰਜਾਬ ਦੇ ਵਿੱਚ ਜੋ ਮਾਹੌਲ ਬਣਿਆ ਹੋਇਆ, ਉਹਦੇ ਤੋਂ ਸਿੱਖਿਆ ਕੀ ਲੈਣੀ ਆ, ਉਹਦੇ ਤੋਂ ਸਮਝਣਾ ਕੀ ਆ, ਉਹ ਸਾਡੇ ਲਈ ਵੱਡੀ ਗੱਲ ਆ। ਇੱਕ ਤਾਂ ਇਹ ਕਿ ਜੇ ਰਾਜ ਨਾ ਹੋਵੇ ਤਾਂ ਕਿਵੇਂ ਬਿਹੇਵ ਕਰਦੀ ਆ ਦੁਨੀਆ, ਹੁਣ ਭਾਗਵਤ ਨਾਲ ਕਿਵੇਂ ਹੋਇਆ ਤੇ ਇਹਦੇ ਨਾਲ ਕਿਵੇਂ ਹੋਇਆ। ਦੂਜੀ ਗੱਲ ਇਹ ਕਿ ਜੇ ਰਾਜ ਭਾਗ ਨਾ ਹੋਵੇ ਤਾਂ ਫਿਰ ਅਗਲੇ ਪੈਰਾਂ 'ਚ ਰੋਲਦੇ ਆ, ਚਾਹੇ ਤੁਸੀਂ ਆਪ ਦੇ ਪੰਥ ਵਿੱਚ। ਇਸੇ ਗਿਆਨੀ ਸ਼ੇਰ ਸਿੰਘ ਨੂੰ ਸਿੱਖ ਸਭਾ 'ਚ
ਸਭ ਤੋਂ ਵੱਧ ਸਤਿਕਾਰ ਮਿਲਦਾ ਰਿਹਾ। ਅਗਲੀ ਗੱਲ ਇਹ ਕਿ ਚਾਹੇ ਉਹ ਬਾਬਾ ਨਿੱਕੂ ਵਾਲਾ ਵਾ ਬਗੇਸ਼ਵਰ ਬਾਬਾ, ਚਾਹੇ ਆਹ ਪਰਮਾਨੰਦ ਦਾ ਪ੍ਰੇਮਾਨੰਦ ਜੋ ਵੀ ਇਹਦਾ ਨਾਂ ਹਲਦੀ ਰੰਗੇ ਜਿਹਦਾ, ਇਹਨਾਂ ਸਾਰਿਆਂ ਦਾ ਟੀਚਾ ਸਪਸ਼ਟ ਵਾ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ। ਜਿਹਨੂੰ ਮਰਜ਼ੀ ਪੁੱਛ ਲਓ ਇਹਨਾਂ ਨੂੰ। ਪਰ ਸਾਡੇ ਵਾਲਿਆਂ ਨੂੰ ਬਿਮਾਰੀ ਉਲਟ ਪਈ ਹੋਈ ਹੈ। ਸਾਡੇ ਕਈ ਚੋਟੀ ਦੇ ਵੱਡੇ ਮਹਾਨ ਆਪਦੇ ਆਪ ਨੂੰ ਜਿਹੜੇ ਸਮਝੀ ਫਿਰਦੇ ਆ ਸਿੱਖ ਸਭਾ 'ਚ, ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਵੀ ਕਿਤੇ ਸਿੱਖ ਰਾਸ਼ਟਰ ਦੀ ਕੋਈ ਗੱਲ ਨਾ ਕਰ ਬੈਠੇ। ਤੇ ਉਸ ਤੋਂ ਅੱਗੇ ਇਹ ਕਿ ਜਿਹੜੇ ਲੋਕ ਸਿੱਖ ਰਾਸ਼ਟਰ ਦੇ ਉਲਟ ਭੁਗਤ ਕੇ ਇਹੋ ਜਿਹੇ ਡੇਰੇਦਾਰਾਂ ਦੇ ਹਮਾਇਤ ਵਿੱਚ ਨੇ, ਇਹ ਪਾਟੋ ਧਾੜ ਨਫ਼ਰਤ, ਸਿੱਖਾਂ ਦੇ ਵਿੱਚ ਖਾਨਾ ਜੰਗੀ, ਇਹ ਸਾਰਾ ਕੁਝ ਕਰਨ ਕਰਾਉਣ ਦੇ ਲਈ ਵੀ ਹਰ ਵੇਲੇ ਆਪਦੇ ਚੇਲੇ ਵਾਰਕਿਆਂ ਰਾਹੀਂ ਮਾਹੌਲ ਬਣਾਈ ਰੱਖਦੇ ਆ। ਇਸ ਗੱਲ ਨੂੰ ਵੀ ਸਾਨੂੰ ਧਿਆਨ 'ਚ ਰੱਖਣ ਦੀ ਲੋੜ ਆ ਕਿ ਜਿਹੜੇ ਲੋਕ ਇਹੋ ਜਿਹੇ ਲੋਕਾਂ ਦੇ ਹਮਾਇਤੀ ਹੁੰਦੇ ਆ ਨਾ, ਉਹਨਾਂ ਦਾ ਕੁਛ ਪਤਾ ਨਹੀਂ ਕਿਹਦੇ ਬਾਰੇ ਕੀ ਕਹਿ ਦੇਣਾ, ਅੰਨ੍ਹੇਵਾਹ ਯਕੀਨ ਨਾ ਕਰਿਆ ਕਰੀਏ। ਅੱਜ ਆ ਜਿਹੜੀ ਰਮੇਸ਼ ਇੰਦਰ ਸਿੰਘ ਦੀ ਕਿਤਾਬ ਆਈ ਆ ਦੁਖਾਂਤ ਪੰਜਾਬ ਦਾ, ਇਹ DCC 84 ਮੌਕੇ ਇੱਥੇ ਜਦੋਂ ਆ ਕੇ ਆਪਣੇ ਗੁਰਦੇਵ ਸਿੰਘ ਜੀ ਇੱਥੋਂ ਚਲੇ ਗਏ, ਫਿਰ ਇਹਨਾਂ ਨੂੰ ਲਾਇਆ। ਇਹਦੇ ਬਾਰੇ ਕੋਈ ਸੱਜਣ ਨੇ ਪੁੱਛਿਆ, ਕਹਿੰਦੇ ਜੀ ਪੜ੍ਹਨੀ ਚਾਹੀਦੀ। ਮੈਂ ਕਿਹਾ ਵੀ ਅੰਨ੍ਹੇਵਾਹ ਯਕੀਨ ਨਾ ਕਰੋ, ਕਿਤਾਬ ਹੋਵੇ, ਬੰਦਾ ਹੋਵੇ, ਕੋਈ ਵੀ ਗੱਲ ਹੋਵੇ, ਉਹਦੇ ਉੱਤੇ ਅੰਨ੍ਹੇਵਾਹ ਯਕੀਨ ਕਰਨਾ ਜਿਹੜਾ ਉਹ ਮਾੜਾ। ਆਪਾਂ ਸਮਝੋ ਕਿ ਇਸ ਮੌਕੇ ਬਹੁਤ ਜ਼ਿਆਦਾ ਪਲੇਟਫਾਰਮ, ਬਹੁਤ ਜ਼ਿਆਦਾ ਜਥੇਬੰਦੀਆਂ, ਬਹੁਤ ਸਾਰੀਆਂ ਧਿਰਾਂ ਤੇ ਧੜੇ ਸਾਡੇ ਸਾਹਮਣੇ ਲਿਆ ਕੇ ਖੜੇ ਕਰ ਦਿੱਤੇ ਆ। ਸਾਰਿਆਂ ਦੀ ਬਾਗਡੋਰ ਨਾਗਪੁਰ ਦੇ ਹੱਥ 'ਚ ਵਾ। ਆਪਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਜਿਹੜੇ, ਇਹ ਨਾ ਸਮਝੋ ਵੀ ਕਿਤੇ ਉਹ ਲਾਲੇ ਭੋਲੇ ਜਾਂ ਇਹਦੇ ਵਾਂਗੂ ਜਿਹੜਾ ਜਟਾਈਆਂ ਵਾਲਾ ਪਰਮਾਨੰਦ ਆ ਇਹਦੇ ਵਰਗੇ ਬਣ ਕੇ ਆਉਣਗੇ। ਉਹ ਸਾਡੇ ਵਰਗੇ ਚੋਟੀ ਦੇ ਖਾਲਿਸਤਾਨੀ ਬਣ ਕੇ ਵੀ ਆਪਣੀਆਂ ਸਭਾ 'ਚ ਵਿਚਰ ਸਕਦੇ ਆ, ਤੇ ਜਲੂਸ ਫਿਰ ਉਦੋਂ ਆਪਣਾ ਵੀ ਨਾਲ ਨਿਕਲਦਾ। ਤੁਹਾਨੂੰ ਨਹੀਂ ਸੀ ਪਤਾ? ਆ ਪਿੱਛੇ ਜੇ ਇੱਕ ਸੱਜਣ ਬਹਿ ਗਿਆ ਤੇ ਉਹਨੇ ਕਿਸੇ ਚੱਕਰ ਵਿੱਚ ਕਿਹਾ ਕਿ ਤੁਸੀਂ ਫਲਾਣੇ ਸਿੰਘ ਦਾ ਸਾਥ ਨਹੀਂ ਦਿੰਦੇ। ਮੈਂ ਉਹਨੂੰ ਆਖਿਆ ਵੀ ਮੈਂ ਉਹਨੂੰ ਜਾਣਦਾ ਨਹੀਂ, ਮੈਂ ਉਹਨੂੰ ਮਿਲਿਆ ਨਹੀਂ, ਮੈਂ ਇਹਦੇ ਨਾਲ ਵਰਤਿਆ ਨਹੀਂ। ਕਹਿੰਦਾ ਨਹੀਂ ਉਹ ਗੱਲਾਂ ਬਹੁਤ ਵਧੀਆ ਕਰਦਾ। ਮੈਂ ਕਿਹਾ ਮਿੱਤਰਾ, ਜਿੱਦਣ ਪੁਆੜਾ ਪੈ ਗਿਆ ਉਦੋਂ ਮੈਨੂੰ ਤੂੰ ਹੀ ਕਹਿਣ ਆਉਣਾ ਕਿ ਭਾਜੀ ਅਸੀਂ ਤਾਂ ਤੁਹਾਡੇ ਤੇ ਯਕੀਨ ਕਰਕੇ ਇਹਦੇ ਨਾਲ ਜੁੜੇ ਸੀ। ਮੈਨੂੰ ਪਰਖ ਲੈਣ ਦੇ, ਮੈਨੂੰ ਦੇਖ ਲੈਣ ਦੇ ਕਿੱਥੇ ਕੁ ਗੱਲ। ਸੋ ਜਿਹੜੇ ਅੱਜ ਦੇ ਮਾਹੌਲ ਵਿੱਚ ਪੰਥਕ ਪਿੜ 'ਚ ਸੇਵਾ ਕਰ ਰਹੇ ਨੇ, ਉਹਨਾਂ ਨੂੰ ਪੈਰ ਫੂਕ ਫੂਕ ਕੇ ਰੱਖਣ ਦੀ ਲੋੜ ਆ, ਕਿਉਂਕਿ ਫੂਕ ਦੇਣ ਵਾਲੇ ਆ ਜਿਹੜੇ, ਉਹ ਇਹੀ ਕਹਿੰਦੇ ਆ ਕਿ ਭਾਜੀ ਚੱਕ ਦਿਓ, ਤੁਹਾਡੇ ਨਾਲ ਆ। ਜਦੋਂ ਫਿਰ ਪੰਗਾ ਪੈ ਜਾਂਦਾ ਮੁੜ ਕੇ ਲੱਭਦਾ ਕੋਈ ਨਹੀਂ। ਬਹੁਤ ਹਾਲਾਤ, ਬਹੁਤ ਸਮਾਂ ਜਿਹੜਾ ਹੈਗਾ ਉਹ ਦਿਨੋਂ ਦਿਨ ਹਰ ਪੱਖ ਤੋਂ ਸੰਵੇਦਨਸ਼ੀਲ, ਗੰਭੀਰ ਬਣਦਾ ਜਾ ਰਿਹਾ। ਸੱਚੇ ਪਾਤਸ਼ਾਹ ਕਿਰਪਾ ਕਰਨ ਇਹੋ ਜਿਹੇ ਭਿਆਨਕ ਸਮੇਂ। ਖੁਸ਼ੀ ਇਸ ਗੱਲ ਦੀ ਆ ਕਿ ਪੰਥ ਜਿਉਂਦਾ ਤੇ ਪੰਥ ਜਾਗਦਾ, ਤੇ ਪੰਥ ਨੂੰ ਇਹ ਪਤਾ ਕਿ ਗਲਤ ਕੀ ਆ ਤੇ ਸਹੀ ਕੀ ਆ। ਨਹੀਂ ਤਾਂ ਅੱਜ ਦੀ ਦੁਨੀਆ ਦੇ ਵਿੱਚ ਜਿਹੜੇ ਚਾਤਰ ਤੇ ਠੱਗ ਤੇ ਮਕਾਰ ਲੋਕ ਨੇ, ਉਹ ਕਹਿਣਗੇ ਸਾਡੇ ਕੋਲੇ ਪੈਸਾ, ਸਾਡੇ ਕੋਲੇ ਬੰਦੇ, ਅਸੀਂ ਸਾਰੇ ਪੰਥ ਨੂੰ ਉਂਗਲਾਂ ਤੇ ਨਚਾਵਾਂਗੇ। ਪਰ ਪੰਥ ਕਿਤੇ ਹੋਰ ਖੜਾ। ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ, ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ। ਇੱਥੇ ਸਮਾਪਤੀ ਆ। ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।